ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਣਾ 415 909 0503। ਕ੍ਰਿਸ਼ਨ ਤਰੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਬਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਦੇ ਨਾਲ ਹੋਮ ਲੋਨ ਦਾ ਕੰਮ ਕਰਵਾ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਕਾਂਗਰਸ ਦਾ ਇੱਕ ਹੋਰ ਥੰਮ ਡਿੱਗਿਆ। ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਰਾਹੁਲ ਨੂੰ ਨਿਸ਼ਾਨੇ ਦੇ ਉੱਤੇ ਲਿਆ। ਇਹਨਾਂ ਦਾ ਥੰਮ ਕੋਈ ਬਚੂ? ਚਲੋ ਕੋਈ ਨਾ, ਫਿਰ ਰਾਹੁਲ ਗਾਂਧੀ ਤੇ ਬਚੂ ਹੀ ਬਚੂ, ਉਹ ਤੇ ਹੈਗਾ ਹੀ ਹੈ। ਜੇ ਸਾਰੇ ਚਲੇ ਵੀ ਜਾਣਗੇ ਤਾਂ ਰਾਹੁਲ ਗਾਂਧੀ ਤਾਂ ਹੈ ਹੀ ਹੈ। ਤਾਂ ਇੱਧਰ ਵੀ ਤੁਸੀਂ ਦੇਖ ਲਓ ਕਿ ਪ੍ਰਧਾਨ ਵੀ ਸਾਡਾ ਇੱਧਰ ਡਟਿਆ ਪਿਆ, ਜਿਵੇਂ ਉਹ ਕਹਿੰਦਾ ਸੀ ਨਾ ਚਮਕੀਲਾ ਵੇਖ ਲੈ ਕਬੀਲਦਾਰ ਡਟਿਆ ਪਿਆ, ਇੱਧਰ ਪ੍ਰਧਾਨ ਵੀ ਤੇ ਡਟਿਆ ਪਿਆ, ਉਵੇਂ ਉਧਰ ਰਾਹੁਲ ਗਾਂਧੀ ਵੀ ਪੂਰਾ ਡਟਿਆ ਪਿਆ। ਤਾਂ ਖੈਰ ਦੇਖੋ, ਇਹ ਨੁਕਸਾਨ ਤੇ ਹੈ, ਪਰ ਗੁਲਾਮ ਨਬੀ ਆਜ਼ਾਦ ਦਾ ਜਾਣਾ, ਤੇਰਾ ਜਾਣਾ, ਸੋ ਗੱਲ ਇਹ ਆ ਕਿ ਇਹ ਉਸ ਦਿਨ ਤੋਂ ਹੀ ਤੈਅ ਹੋ ਗਿਆ ਸੀਗਾ ਜਿਸ ਦਿਨ ਨਰਿੰਦਰ ਮੋਦੀ ਜੀ ਨੇ ਬੜੀ ਸਿਫਤ ਕੀਤੀ ਸੀ ਇਹਨਾਂ ਦੀ। G23 ਦੇ ਵਿੱਚ ਇਹ ਸਭ ਸਨ। ਸੋ ਸਾਰਾ ਕੁਝ ਮਤਲਬ ਕਿ ਰਾਜਨੀਤੀ ਚ ਕਹਿ ਲਓ ਕਿ ਤਕਰੀਬਨ ਤੈਅ ਹੋ ਹੀ ਜਾਂਦਾ ਪਹਿਲਾਂ। ਤਾਂ ਇਹਨਾਂ ਦੀ ਵਿਦਾਇਗੀ ਜਿਹੜੀ ਸੀਗੀ ਉਹ ਤੈਅ ਸੀਗੀ, ਬਸ ਸਮਾਂ ਸਹੀ ਆਉਣਾ ਹੁੰਦਾ ਰਾਜਨੀਤੀ ਤੇ, ਉਸ ਵੇਲੇ ਉਹ ਚੀਜ਼ ਜਿਹੜੀ ਆ ਵਾਪਰ ਜਾਂਦੀ ਆ। ਤਾਂ ਇਹਨਾਂ ਨੇ ਰਾਹੁਲ ਗਾਂਧੀ ਤੇ ਜਾਂਦਿਆਂ ਜਾਂਦਿਆਂ ਖਾਸੇ ਵੱਡੇ ਸਵਾਲ ਖੜੇ ਕੀਤੇ ਆ। ਕਹਿੰਦੇ ਦੇਖੋ ਪਹਿਲਾਂ ਸਾਰਾ ਕੁਝ ਠੀਕ ਠਾਕ ਸੀ, ਆਪਦੀ ਜਰਨੀ ਦੱਸਦੇ ਆ, 6 ਸਫ਼ਿਆਂ ਦਾ ਅਸਤੀਫਾ ਵੀ ਐਡਾ ਕਿ ਨਿੱਕਾ ਕਾਇਦਾ ਹੁੰਦਾ ਸੀਗਾ ਜਦੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੁੰਦੇ ਸਾਂ, ਐਡਾ ਤਾਂ ਐਡਾ ਵੱਡਾ ਅਸਤੀਫਾ ਲਿਖ ਘੱਤਿਆ ਕਿ ਵੇਖੋ ਜੀ ਆ ਮੈਂ ਸੇਵਾ ਕੀਤੀ, ਏਦਾਂ ਏਦਾਂ ਮੈਂ ਕਾਂਗਰਸ 'ਚ ਕੰਮ ਕੀਤਾ, 50 ਸਾਲ ਦਾ ਆਪਣਾ ਸਾਰਾ ਸਫ਼ਰ ਗਿਣਾਉਣ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਕਹਿ ਲਓ ਕਿ ਤਨਜ਼ ਕੱਸੀ ਆ। ਤਨਜ਼ ਕੀ ਕਹਿੰਦੇ ਕਿ ਬਈ ਸੋਨੀਆ ਬਾਰੇ ਜੋ ਕਹਿੰਦੇ ਨੇ ਕਿ UPA 1 UPA ਦੇ ਗਠਨ ਦੇ ਵਿੱਚ ਸ਼ਾਨਦਾਰ ਕੰਮ ਕੀਤਾ। ਬਈ ਸੋਨੀਆ ਨੇ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਵੀ ਇਹ ਸੀਗਾ ਕਿ ਉਹਨਾਂ ਨੇ ਆਮ ਤੌਰ ਤੇ ਬੁੱਧੀਮਾਨ ਸਲਾਹਕਾਰ ਤੇ ਜਿਹੜੇ ਉਹਨਾਂ ਦੇ ਕਹਿ ਲਓ ਸੀਨੀਅਰ ਨੇਤਾ ਸੀ, ਉਹਨਾਂ ਦੇ ਫੈਸਲਿਆਂ ਤੇ ਭਰੋਸਾ ਕੀਤਾ, ਉਹਨਾਂ ਨੂੰ ਤਾਕਤ ਦਿੱਤੀ। ਹੁਣ ਉਹ ਰਾਹੁਲ ਗਾਂਧੀ ਬਾਰੇ ਫਰਮਾਉਂਦੇ ਆ, ਕਹਿੰਦੇ ਕਿ ਜਿਵੇਂ ਹੀ ਰਾਹੁਲ ਗਾਂਧੀ ਨੇ ਪਾਰਟੀ 'ਚ ਐਂਟਰੀ ਕੀਤੀ, ਨਾਲ ਹੀ ਸਲਾਹ ਦੇ ਮੈਕੈਨਿਜ਼ਮ ਨੂੰ ਤਬਾਹ ਕਰ ਦਿੱਤਾ। ਖਾਸ ਤੌਰ ਤੇ ਜਨਵਰੀ 2013 ਦੇ ਵਿੱਚ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਤਾਂ ਪਾਰਟੀ ਦਾ ਪੂਰੀ ਤਰ੍ਹਾਂ ਸਿਸਟਮ ਹੀ, ਉਹ ਜਿਵੇਂ ਗਾਣਾ ਸੀ ਨਾ ਡੇਰੇਦਾਰ ਦਾ, ਸਿਸਟਮ ਹਿੱਲ ਗਿਆ, ਤਾਂ ਉਦਾਂ ਬਸ ਕਹਿੰਦੇ ਵੀ ਸਿਸਟਮ ਹੀ ਹਿਲਾ ਕੇ ਉਸ ਤੋਂ ਬਾਅਦ ਖੈਰ ਕਹਿੰਦੇ ਕਿ ਇਹਨੇ ਤਜਰਬੇਕਾਰ ਆਗੂਆਂ ਨੂੰ ਸਾਈਡਲਾਈਨ ਕਰਕੇ ਚਾਪਲੂਸ ਜਿਹੜੇ ਸੀਗੇ ਉਹ ਨਾਲ ਰੱਖ ਲਏ। ਤਾਂ ਇਸ ਤੋਂ ਬਾਅਦ ਫਿਰ ਵਾਰੀ ਤਾਂ ਆਉਣੀ ਸੀ ਨਾ ਦੂਜਿਆਂ ਦੀ ਵੀ। ਕਾਂਗਰਸੀ ਵੀ ਬੋਲੇ, ਕਾਂਗਰਸੀ ਕੀ ਬੋਲੇ, ਇਹਨਾਂ ਦੇ ਜਿਹੜੇ ਬਹੁਤ ਵੱਡੇ ਨੇਤਾ ਨੇ ਜੈ ਰਮੇਸ਼, ਉਹ ਕਹਿੰਦੇ GNA ਗੁਲਾਮ ਨਬੀ ਆਜ਼ਾਦ, GNA ਕਹਿੰਦੇ GNA ਦਾ DNA ਜਿਹੜਾ ਨਾ ਉਹ ਮੋਡੀਫਾਈਡ ਹੋ ਗਿਆ। ਬੜੀ ਕਮਾਲ ਦੀ ਟਿੱਪਣੀ ਕਿ ਕਹਿੰਦੇ GNA ਦਾ DNA ਮੋਡੀਫਾਈਡ ਹੋ ਗਿਆ। ਫਿਰ ਉਹ ਗੱਲ ਮੈਂ ਜਿਵੇਂ ਤੁਹਾਨੂੰ ਦੱਸੀ ਆ। ਤੇ ਦੂਸਰੇ ਪਾਸੇ ਅਸ਼ੋਕ ਗਹਿਲੋਤ ਨੇ ਵੀ ਕਿਹਾ, ਉਹ ਕਹਿੰਦਾ ਕਿ ਸੰਜੇ ਗਾਂਧੀ ਦੇ ਵਕਤ ਦੇ ਵਿੱਚ ਵੀ ਚਾਪਲੂਸ ਹੀ ਮੰਨੇ ਜਾਂਦੇ ਸੀਗੇ। ਕਹਿੰਦੇ ਕਿ ਜਦੋਂ ਉਦੋਂ ਕੁਝ ਨੇਤਾ ਕਹਿੰਦੇ ਸੀਗੇ ਕਿ ਸੰਜੇ ਗਾਂਧੀ ਦੇ ਆਲੇ ਦੁਆਲੇ ਚਾਪਲੂਸ ਬੜੇ ਇਕੱਠੇ ਹੋਏ ਪਏ ਆ,
ਜੇ ਉਸ ਵੇਲੇ ਚਾਪਲੂਸਾ ਦਾ ਇਲਾਜ ਕੀਤਾ ਹੁੰਦਾ ਤੇ ਤੁਸੀਂ ਲੱਭਿਆ ਨਹੀਂ ਸੀ ਲੱਭਣਾ। ਮਤਲਬ ਉਹ ਕਹਿੰਦੇ ਕਿ ਤੁਸੀਂ ਵੀ ਚਾਪਲੂਸ ਸੀ। ਅਸ਼ੋਕ ਗਹਿਲੋਤ ਹੁਣ ਗਾਂਧੀ ਫੈਮਿਲੀ ਦੇ ਵਿੱਚ ਅਹਿਮ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਿੱਸਾ ਰੱਖਦੇ ਨੇ, ਉਹਦੇ ਵਿੱਚ ਜਾ ਕੇ ਇਹਨਾਂ ਦੀ ਗੱਲ ਸੁਣੀ ਕਰੀ ਜਾਂਦੀ ਆ। ਤਾਂ ਇੱਕ ਤਰ੍ਹਾਂ ਨਾਲ ਤੁਸੀਂ ਦੇਖੋ ਕਿ ਕਾਂਗਰਸੀਆਂ ਨੇ ਬੜੇ ਸਖਤ ਲਹਿਜੇ ਦੇ ਨਾਲ ਗੁਲਾਮ ਨਬੀ ਆਜ਼ਾਦ ਨੂੰ ਕੋਸਿਆ ਹੈ। ਕੋਈ ਜਾਂਦਾ ਹੈ ਤਾਂ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਲੀਡਰ ਵੱਧ ਤੋਂ ਵੱਧ ਇਹੀ ਪ੍ਰਤੀਕਰਮ ਦਿੰਦਾ ਕਿ ਯਾਰ ਪਾਰਟੀ ਸਮੁੰਦਰ ਹੈ ਜੀ, ਇਹਦੇ ਚ ਕੋਈ ਆ ਜਾਂਦਾ ਕੋਈ ਚਲੇ ਜਾਂਦਾ, ਕੋਈ ਫਰਕ ਨਹੀਂ ਪੈਂਦਾ। ਪਰ ਇਧਰ ਆਨੰਦ ਸ਼ਰਮਾ, ਮਲਿਕਾਰਜੁਨ ਖੜਗੇ, ਸਲਮਾਨ ਖੁਰਸ਼ੀਦ, ਹਿੰਮਤ ਵਿਸਵਾ ਸ਼ਰਮਾ, ਸੁਨੀਲ ਜਾਖੜ, ਇਹ ਜਿਹੜੀਆਂ ਸਾਰੀਆਂ ਟਿੱਪਣੀਆਂ ਆਈਆਂ, ਜੇ ਤੁਸੀਂ ਇਹਨਾਂ ਚੋਂ ਕਾਂਗਰਸੀਆਂ ਦੀਆਂ ਟਿੱਪਣੀਆਂ ਵੀ ਦੇਖੋਗੇ ਤਾਂ ਉਹ ਜ਼ਿਆਦਾਤਰ ਕਹਿ ਲਈਏ ਕਿ ਗੁਲਾਮ ਨਬੀ ਆਜ਼ਾਦ ਨੂੰ ਕੋਸਣ ਵਾਲੀਆਂ, ਤੇ ਦੂਸਰੇ ਪਾਸੇ ਜਿਹੜੀਆਂ ਵਿਰੋਧੀਆਂ ਦੀਆਂ ਟਿੱਪਣੀਆਂ ਨੇ ਉਹ ਕਾਂਗਰਸ ਨੂੰ ਇਹ ਦਿਖਾ ਰਹੀਆਂ ਨੇ ਕਿ ਹੁਣ ਬਸ ਬਈ ਤੁਹਾਡਾ ਕੰਮ ਤਮਾਮ ਹੋ ਗਿਆ। ਪਰ ਜੋ ਵੀ ਆ, ਹੁਣ ਅਗਲੀ ਖਬਰ ਇਹ ਆ ਰਹੀ ਆ ਕਿ ਜਨਾਬ ਗੁਲਾਮ ਨਬੀ ਆਜ਼ਾਦ ਕੋਈ ਪਾਰਟੀ ਬਣਾ ਸਕਦੇ ਆ। ਦੇਖੋ ਕਹਾਣੀ ਕੀ ਆ, ਕਹਾਣੀ ਇਹ ਆ, ਮੈਂ ਤੁਹਾਨੂੰ ਨਿਚੋੜ ਕੱਢ ਦੇਣਾ, ਪੀਂਗ ਜਿੰਨੀ ਮਰਜ਼ੀ ਲੰਬੀ ਪਾਈ ਚੱਲੇ। ਚੋਣਾਂ ਆਉਣ ਡਈਆਂ ਨੇ ਜੰਮੂ ਕਸ਼ਮੀਰ ਦੀਆਂ, ਬਿਲਕੁਲ ਤਿਆਰੀ ਆ, ਤੇ ਉਸ ਜੰਮੂ ਕਸ਼ਮੀਰ ਦੀ ਚੋਣ ਦੇ ਮੱਦੇਨਜ਼ਰ ਆਪਾਂ ਦੇਖ ਲਿਆ ਕਿ ਬਾਹਰੀਆਂ ਨੂੰ ਵੀ ਹੱਕ ਦੇ ਦਿੱਤਾ, ਹੱਦਬੰਦੀ ਦੇ ਵਿੱਚ ਵੀ ਬਹੁਤ ਕੁਝ ਹੋ ਗਿਆ, ਤੇ ਹੁਣ ਬਚਿਆ ਖੁਚਿਆ ਗੁਲਾਮ ਨਬੀ ਆਜ਼ਾਦ ਕਹਿੰਦੇ ਸੀ ਬਰਬਾਦ ਹੋ ਗਿਆ, ਤੇ ਆ ਪੰਛੀ ਵੇਖ ਲੈ ਆਜ਼ਾਦ ਹੋ ਗਿਆ। ਤੇ ਜਿਹੜਾ ਆਜ਼ਾਦ ਹੋਇਆ ਪੰਛੀ ਆ, ਇਹ ਤੁਸੀਂ ਵੇਖਿਓ ਕਿ ਉੱਥੇ ਕੋਈ ਨਾ ਕੋਈ ਆਲਣਾ ਜ਼ਰੂਰ ਬਣਾਏਗਾ, ਕਿਉਂਕਿ ਇਹਦੇ 4-5 ਸਾਥੀਆਂ ਨੇ ਵੀ ਅੱਜ ਅਸਤੀਫਾ ਦੇ ਦਿੱਤਾ। ਮਤਲਬ ਇਹ ਆ ਨਵੀਂ ਪਾਰਟੀ ਬਣੂ, ਤੇ ਨਵੀਂ ਪਾਰਟੀ ਕਿਹਨੂੰ ਫਾਇਦਾ ਕਰੂ ਦੱਸਣ ਦੀ ਲੋੜ ਹੀ ਨਹੀਂ, ਸਾਰੇ ਸਿਆਣੇ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਗੀਤ ਜਾਂਦੀ ਵਾਰ ਨੂੰ ਲੈ ਕੇ ਮੁਸ਼ਕਲਾਂ 'ਚ ਘਿਰੇ ਸਲੀਮ ਮਰਚੈਂਟ, ਇਹ ਗੀਤ ਦਾ ਕੁਝ ਹਿੱਸਾ ਵੇਚ ਵੀ ਰਹੇ ਸੀਗੇ। ਮੈਨੂੰ ਪਤਾ ਨਹੀਂ ਜੀ, ਗੀਤ ਬਾਰੇ ਮੈਨੂੰ ਪਤਾ ਨਹੀਂ ਹੈ ਜੀ। ਇਹ ਗੀਤ ਜਿੱਦਾਂ ਅੱਜ ਕੱਲ, ਸੌਰੀ ਮੈਂ ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰਦਾ ਜਾਵਾਂ, ਇਹਨਾਂ ਨੇ ਇੱਕ ਵੈਬਸਾਈਟ ਦੇ ਉੱਤੇ ਕਹਿੰਦੇ ਵੀ ਤੁਸੀਂ ਪਾਰਟ ਓਨਰ ਇਸ ਦੇ ਬਣ ਸਕਦੇ ਆ, ਜਿੱਦਾਂ ਅੱਜ ਕੱਲ ਉਹ NFT ਕ੍ਰਿਪਟੋ ਕਰੰਸੀ, ਉਸ ਲਹਿਜੇ ਦੇ ਵਿੱਚ ਇਸ ਗੀਤ ਨੂੰ ਵੇਚਣ ਦੀ ਵੀ ਇਹਨਾਂ ਦੀ ਕਵਾਇਦ ਸੀਗੀ, ਕੋਸ਼ਿਸ਼ ਸੀਗੀ। ਓਕੇ, ਅੱਛਾ, ਇਹ ਵੀ ਕੰਮ ਚੱਲਦਾ ਅੱਜ ਕੱਲ। ਸਾਨੂੰ ਕੀ ਪਤਾ, ਇਹਦੇ ਪਿੰਡਾਂ 'ਚ ਬੈਠੇ ਲੋਕ ਆ ਕਿ ਵਪਾਰੀ ਲੋਕ ਕੀ ਕਰਦੇ। ਸੰਗੀਤ ਇਹਨਾਂ ਵਾਸਤੇ ਵਪਾਰ ਆ। ਸੰਗੀਤ ਕੋਈ ਸਾਧਨਾ ਥੋੜੀ, ਅੱਜ ਕੱਲ ਸੰਗੀਤ ਵਪਾਰ ਹੈ। ਤਾਂ ਗੱਲ ਇਹ ਆ ਕਿ ਦੇਖੋ ਪਰਿਵਾਰ ਤੇ ਵਰਜ ਰਿਹਾ ਹੁਣ ਕਿ ਬਾਈ ਤੁਸੀਂ ਇਹ ਕੰਮ ਨਾ ਕਰੋ, ਇਹ ਕਰੋਗੇ ਤਾਂ ਗੈਰ ਕਾਨੂੰਨੀ ਹੈ। ਇਹਦਾ ਮਤਲਬ ਹੈ ਕਿ ਜਿਹੜੇ ਫਿਰ ਉਹ ਦੱਸ ਰਹੇ ਆ ਕਿ ਸਿਗਨੇਚਰ ਜਿਹੜੇ ਆ ਉਹ ਸਾਰੇ ਇਸਤੇਮਾਲ ਕੀਤੇ ਜਾ ਰਹੇ ਆ। ਇੱਥੋਂ ਤੱਕ ਕਿਹਾ ਕਿ ਅੱਜ ਪੋਸਟ ਵੀ ਮੈਂ ਪੜ੍ਹ ਰਿਹਾ ਸੀਗਾ ਕਿ ਪਰਿਵਾਰ ਵੱਲੋਂ ਅਧਿਕਾਰਤ ਨਹੀਂ ਕੀਤਾ ਗਿਆ ਇਸ ਗਾਣੇ ਨੂੰ ਰਿਲੀਜ਼ ਵਾਸਤੇ। ਕਹਿੰਦੇ ਕਿ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਪਰ ਇਸ ਗਾਣੇ ਨੂੰ ਰਿਲੀਜ਼ ਕਰਨ ਵਾਸਤੇ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਅਧਿਕਾਰਤ ਨਹੀਂ ਕੀਤਾ ਗਿਆ। ਅਸੀਂ ਤੁਹਾਨੂੰ ਕਹਿੰਦੇ ਕਿ ਕਈ ਵਾਰ ਬੇਨਤੀ ਕੀਤੀ ਹੈ ਕਿ ਜਦੋਂ ਤੁਸੀਂ ਸ਼ੁਭਦੀਪ ਦੇ ਦੇਹਾਂਤ ਤੋਂ ਸਿਰਫ 3-4 ਦਿਨਾਂ ਬਾਅਦ ਹੀ ਗੀਤ ਰਿਲੀਜ਼ ਕਰਨਾ ਚਾਹੁੰਦੇ ਸੀ, ਆ ਗਿਆ ਨਾ ਵਪਾਰੀਆਂ ਵਾਲਾ ਕੰਮ, 3-4 ਦਿਨਾਂ ਬਾਅਦ ਹੀ ਰਿਲੀਜ਼ ਕਰਨਾ ਚਾਹੁੰਦੇ ਸੀ, ਤੇ ਉਸ ਸਮੇਂ ਵੀ ਤੁਹਾਨੂੰ ਸਿੱਧੂ ਦੇ ਪਿਤਾ ਸਾਹਿਬ ਨੇ ਇਸ ਗੀਤ ਨੂੰ ਰਿਲੀਜ਼ ਕਰਨ ਤੋਂ ਰੋਕਣ ਵਾਸਤੇ ਵੌਇਸ ਨੋਟ ਭੇਜਿਆ ਸੀਗਾ। ਕਹਿੰਦੇ ਪਰਿਵਾਰ ਕੁਝ ਸਮਾਂ ਲੈ ਸਕਦਾ, ਫਿਰ ਤੁਹਾਡੇ ਨਾਲ ਪ੍ਰੋਜੈਕਟ ਦੇ ਪੂਰੇ ਵੇਰਵਿਆਂ ਤੇ ਚਰਚਾ ਕੀਤੀ ਜਾ ਸਕਦੀ ਆ। ਹਾਲੇ ਕਿਉਂਕਿ ਉਹਨਾਂ ਦਾ ਧਿਆਨ ਸਾਰਾ ਕੁਛ ਹੈ ਜਿਹੜਾ ਉਹ ਇਸ ਟਾਈਮ ਨਿਆਂ ਤੇ ਲੱਗਾ ਹੋਇਆ, ਤੇ ਬਈ ਤੁਸੀਂ ਜੇਕਰ ਬਿਨਾਂ ਲਾਇਸੈਂਸ ਤੋਂ, ਬਿਨਾਂ ਅਧਿਕਾਰ ਹਾਸਲ ਕੀਤੇ ਤੋਂ ਅਜਿਹਾ ਕਰੋਗੇ ਤਾਂ ਫਿਰ ਗਲਤ ਹੋਏਗਾ। ਪਰ ਦੇਖੋ ਗੱਲ ਕੀ ਹੈ ਕਿ ਸਿੱਧੂ ਮੂਸੇਵਾਲੇ ਦਾ ਗੀਤ ਜੇ ਉਹਨੇ ਕੀਤਾ, ਸਲੀਮ ਹੋਰੀ ਜਿਹੜੇ ਨੇ ਉਹ ਕੋਈ ਛੋਟੇ ਮੋਟੇ ਕੋਈ ਮਿਊਜ਼ਿਕ ਡਾਇਰੈਕਟਰ ਤੇ ਹੈ ਨਹੀਂ ਗੇ, ਅਨਾੜੀ ਤੇ ਹੈ ਨਹੀਂ। ਜੇ ਤਾਂ ਕੰਟਰੈਕਟ ਵਗੈਰਾ ਹੋਏ ਨੇ ਫਿਰ ਤਾਂ ਦੇਖੋ ਇਹ ਦੇਖਣਾ ਪਏਗਾ ਕਿ ਕੀ ਇਹ ਰੋਕ ਸਕਦੇ ਆ ਕਿਸੇ ਪੱਖ ਤੋਂ ਕਿ ਨਹੀਂ ਰੋਕ ਸਕਦੇ। ਤੇ ਜੇ ਕੰਟਰੈਕਟ ਨਹੀਂ ਹੈਗਾ ਤੇ ਫਿਰ ਤਾਂ ਰੌਲਾ ਹੀ ਰੌਲਾ ਉਸ ਗੀਤ ਦਾ, ਫਿਰ ਤਾਂ ਪੱਪਾ ਹੀ ਜਾਣਾ। ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ, ਵੈਸੇ ਤੇ ਮੈਨੂੰ ਨਹੀਂ ਲੱਗਦਾ ਕਿ ਕੰਟਰੈਕਟ ਨਾ ਹੋਇਆ ਹੋਵੇਗਾ। ਹੁਣ ਅਫਸਾਨਾ ਸ਼ਾਇਦ ਇਸ ਗਾਣੇ ਦੇ ਵਿੱਚ ਹੈਗੀ, ਉਹ ਹੀ ਦੱਸ ਸਕਦੀ ਹੈ ਕਿ ਜੇ ਤਾਂ ਕੰਟਰੈਕਟ ਦੇ ਤਹਿਤ ਇਹ ਗਾਣਾ ਹੋਇਆ ਤਾਂ ਫਿਰ ਤਾਂ ਰਿਲੀਜ਼ ਤੋਂ ਕਿਵੇਂ ਤੁਸੀਂ ਰੋਕ ਸਕਦੇ ਹੋ। ਫਿਰ ਅਗਲਾ ਸ਼ੇਅਰ ਵੇਚੇ ਜਾਂ ਜੋ ਮਰਜ਼ੀ ਕਰੇ, ਕਿਉਂਕਿ ਉਹ ਕੰਟਰੈਕਟ ਜਿਹੜਾ ਹੁੰਦਾ ਹੈ ਨਾ, ਉਹ ਕੰਟਰੈਕਟ ਜਿਹੜੇ ਬੰਦਿਆਂ ਨੇ ਕੀਤੇ, ਕੰਟਰੈਕਟ ਸਾਡੇ ਹੋਏ ਆ, ਉਹਦੇ ਚ ਸਾਰੇ ਅਧਿਕਾਰ ਉਹ ਹਾਸਲ ਕਰ ਲੈਂਦੇ ਆ। ਡਿਜੀਟਲ ਕੀ, ਇਲੈਕਟ੍ਰੋਨਿਕ ਕੀ, ਸਾਰੇ ਅਧਿਕਾਰ ਹਾਸਲ ਹੁੰਦੇ
ਤੇ ਜੇ ਐਸਾ ਕੰਟਰੈਕਟ ਸਾਈਨ ਨਹੀਂ ਹੋਇਆ ਤਾਂ ਫਿਰ ਤਾਂ ਬਹੁਤ ਕੁਝ ਹੋ ਸਕਦਾ। ਹੁਣ ਝਮੇਲਾ ਕੀ ਹੈ ਤੇ ਸਮਝਣਾ ਪਏਗਾ। ਮੇਰੇ ਖਿਆਲ ਦੇ ਨਾਲ ਸਲੀਮ ਨੂੰ ਇਦਾਂ ਨਹੀਂ ਚਾਹੀਦਾ, ਉਹ ਬਹੁਤ ਤਕੜਾ ਮਿਊਜ਼ਿਕ ਡਾਇਰੈਕਟਰ ਆ, ਉਹਨੂੰ ਚਾਹੀਦਾ ਹੈ ਕਿ ਉਹ ਗੱਲਬਾਤ ਕਰ ਲੇ ਪਰਿਵਾਰ ਦੇ ਨਾਲ, ਪੰਜਾਬ ਆ ਜਾਵੇ। ਅੱਗੇ ਵੀ ਗਾਣਾ ਉਹਨੇ ਪੰਜਾਬ ਆ ਕੇ ਰਿਕਾਰਡ ਕੀਤਾ ਸੀ ਚੰਡੀਗੜ੍ਹ, ਇਹ ਵਾਲਾ, ਤਾਂ ਚੰਡੀਗੜ੍ਹ ਆ ਜਾਵੇ, ਪਰਿਵਾਰ ਨੂੰ ਬੈਠ ਕੇ ਉੱਥੇ ਦੱਸ ਦੇਵੇ ਕਿ ਆਹ ਮੇਰੀ ਬਈ ਮਨਸ਼ਾ ਹੈ। ਹਾਲਾਂਕਿ ਉਹਨੇ ਇਹ ਗੱਲ ਜ਼ਰੂਰ ਕਹੀ ਹੈ, ਮੈਂ ਉਹ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਵਿੱਚ ਉਹਨੇ ਅਨਾਉਂਸਮੈਂਟ ਕੀਤੀ ਹੈਗੀ ਆ, ਉਹ ਕਹਿੰਦਾ ਹੈ ਕਿ ਬਈ ਮੈਂ ਇੱਕ ਹਿੱਸਾ ਰਾਇਲਟੀ ਦਾ ਜਿਹੜਾ ਸਿੱਧੂ ਮੂਸੇਵਾਲੇ ਦੇ ਮਦਰ ਫਾਦਰ ਨੂੰ ਦੇਵਾਂਗਾ। ਤੇ ਇਹ ਜਦੋਂ ਤੁਸੀਂ ਤਿਆਰ ਹੋ ਰਾਇਲਟੀ ਦੇਣ ਵਾਸਤੇ, ਰਾਇਲਟੀ ਤੁਸੀਂ ਦੇਣੀ ਆ, ਇੱਕ ਹਿੱਸਾ ਦੇਣਾ ਹੈ, ਤਾਂ ਤੁਸੀਂ ਉਹਨਾਂ ਦੀ ਸਹਿਮਤੀ ਲੈ ਲਓ, ਕਿੱਡੀ ਕੁ ਗੱਲ ਹੈ। ਕੋਈ ਰੁਕ ਜਾਓ, ਕੋਈ ਜਿੱਥੇ ਇੰਨਾ ਚਿਰ ਰੁਕੇ ਹੋ। ਸਿੱਧੂ ਮੂਸੇ, ਇਹ ਤਾਂ ਹੈ ਨਹੀਂ ਕਿ ਸਿੱਧੂ ਮੂਸੇਵਾਲਾ 6 ਮਹੀਨਿਆਂ ਨੂੰ ਭੁੱਲ ਜਾਏਗਾ। ਉਹਦਾ ਗਾਣਾ 6 ਸਾਲਾਂ ਨੂੰ ਛੱਡ ਦਿਓ ਤੁਸੀਂ, ਤਦ ਵੀ ਉਹਨੇ ਚੱਲ ਜਾਣਾ, ਕੋਈ ਚੱਕਰ ਨਹੀਂ। ਉਹਦੀ ਫੋਟੋ ਲਾ ਦਿਓ ਤਦ ਵੀ ਮੇਰੇ ਖਿਆਲ ਦੇ ਨਾਲ ਗਾਣਾ ਚੱਲ ਜਾਣਾ। ਤੋ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ ਹੈ, ਸੰਵੇਦਨਾ ਵੇਖਣੀ ਚਾਹੀਦੀ ਹੈ ਇਸ ਵੇਲੇ ਥੋੜੀ, ਕਿਉਂਕਿ ਵਪਾਰ ਆਪਣੀ ਥਾਂ ਤੇ ਆ, ਸਮਝਦੇ ਹੋ ਨਾ, ਤਾਂ ਸੈਂਸਿਟੀਵਿਟੀ ਆਪਣੀ ਥਾਂ ਤੇ ਹੁੰਦੀ ਹੈ ਚੀਜ਼ਾਂ ਦੀ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇਹ ਲੱਜ ਜਿਹੜੀ ਆ ਰੱਖਣੀ ਚਾਹੀਦੀ ਆ। ਇਹ ਤੇ ਨਹੀਂ ਤਾਂ ਸ਼ਰਮ ਖੱਟਣ ਵਾਲੀ ਗੱਲ ਆ ਕਿ ਬਿਲਕੁਲ ਤੁਸੀਂ ਬੇਸ਼ਰਮ ਹੋ ਜਾਓਗੇ, ਬਦਨਾਮੀ ਖੱਟਣ ਵਾਲੀ ਗੱਲ ਆ। ਬਾਕੀ ਅੱਜ ਇਸ ਮਾਮਲੇ ਦੇ ਵਿੱਚ ਵੱਡੀ ਗੱਲ ਇਹ ਆ, ਚਾਰਜ ਸ਼ੀਟ ਫਾਈਲ ਕਰ ਦਿੱਤੀ ਗਈ ਆ, 1850 ਪੰਨਿਆਂ ਦੀ ਚਾਰਜ ਸ਼ੀਟ ਆ। ਉਹਦੇ ਵਿੱਚ ਮਤਲਬ ਜਿੱਦਾਂ ਪੁਲਿਸ ਦੀ ਕਹਾਣੀ ਆਪਾਂ ਨੂੰ ਪਤਾ ਹੀ ਆ, 4 ਬਾਹਰ ਨੇ, ਬਾਕੀ 7-8 ਹਾਲੇ ਫੜਨ ਵਾਲੇ ਬਾਕੀ ਨੇ, ਉਹਨਾਂ ਸਾਰਿਆਂ ਦੇ ਸਮੇਤ ਤਾਂ ਗਵਾਹ ਖਾਸੇ ਬਣਾਏ ਨੇ ਇਹਨਾਂ ਨੇ, 100-150 ਦੇ ਕਰੀਬ। ਉਹ ਸਾਰੀਆਂ ਚੀਜ਼ਾਂ ਚਾਰਜ ਸ਼ੀਟ ਦੇ ਵਿੱਚ ਗਈਆਂ, ਕਿਉਂਕਿ ਇਹ ਇਹਨਾਂ ਨੇ ਸ਼ਾਮੀ ਜੇ ਕੀਤੀ ਹੈ ਚਾਰਜ ਸ਼ੀਟ ਫਾਈਨਲ ਜਿਹੜੀ ਉਹਨਾਂ ਨੇ ਦਾਖਲ ਕੀਤੀ ਆ, ਉਹਦੀ ਕੋਈ ਕਾਪੀ ਕੁਪੀ ਹਲੇ ਆਈ ਨਹੀਂ, ਸ਼ਾਇਦ PDF ਬਣ ਕੇ ਕੋਈ ਕਾਪੀ ਆ ਜਾਵੇ, ਪਰ ਇਹ ਅਦਾਲਤੀ ਦਸਤਾਵੇਜ਼ ਆ, ਹਾਲ ਦੀ ਘੜੀ ਕਹਿ ਲਓ ਕਿ ਅਦਾਲਤ ਦੇ ਵਿੱਚ ਸਬਮਿਟ ਕਰ ਦਿੱਤਾ ਗਿਆ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕਿੰਨੀ ਜਲਦੀ ਗਵਾਹੀਆਂ ਜਾਂ ਕਿੰਨੀ ਜਲਦੀ ਇਹ ਗ੍ਰਿਫਤਾਰੀਆਂ ਕਰਦੇ ਆ। ਤਾਂ ਬਹਰਹਾਲ ਇਸ ਜੀਤ ਦਾ ਵਾਕਈ ਜਿਹੜਾ ਵਿਵਾਦਤ ਪੱਖ ਆ, ਉਹ ਵੀ ਇਸ ਚਾਰਜ ਸ਼ੀਟ ਦੀ ਖਬਰ ਵਾਂਗੂ ਅੱਜ ਦਿਨ ਪਰ ਛਾਇਆ ਰਿਹਾ। ਜੀ, ਮਾਨ ਕੈਬਨਿਟ ਨੇ ਖੇਤੀਬਾੜੀ ਵਿਭਾਗ ਦੀਆਂ 359 ਤੇ ਸਿਵਲ ਜੱਜਾਂ ਦੀਆਂ 80 ਅਸਾਮੀਆਂ ਭਰਨ ਨੂੰ ਦਿੱਤੀ ਹੈ ਮਨਜ਼ੂਰੀ। ਇਹ ਚੰਗੀ ਗੱਲ ਹੈ। ਦੇਖੋ, ਜੱਜ ਤਾਂ ਅਸੀਂ ਕਹਿ ਦਿੰਦੇ ਆ ਜੁਡੀਸ਼ਰੀ ਸਿਸਟਮ ਇੱਥੇ ਬੜਾ ਸਲੋ ਹੈ ਵਗੈਰਾ ਵਗੈਰਾ। ਦੇਖੋ, ਜੱਜਾਂ ਤੇ ਬਹੁਤ ਜ਼ਿਆਦਾ ਵਰਕਲੋਡ ਹੈ। ਤੁਸੀਂ ਮੰਨੋਗੇ ਇੰਡੀਆ 'ਚ ਕਹਿੰਦੇ ਕਿ 5 ਕਰੋੜ ਮੁਕੱਦਮੇ ਪੈਂਡਿੰਗ ਆ। ਹਿਸਾਬ ਲਾ ਲਓ 5 ਕਰੋੜ ਮੁਕੱਦਮੇ। ਤੇ ਇੱਥੋਂ ਤੱਕ ਆ ਕਿ ਜੇ ਇੱਕ ਮੁਕੱਦਮਾ ਨਿਬੜਦਾ ਤੇ 4 ਉਤੋਂ ਹੋਰ ਆ ਜਾਂਦੇ ਨੇ। ਇੱਕ ਨਿਬੜਦਾ, ਮੰਨ ਲਓ ਜੱਜ ਇੱਕ ਨਿਬੇੜਦਾ ਵੀ ਆ ਤੇ 4 ਹੋਰ ਆ ਜਾਂਦੇ ਨੇ ਅਦਾਲਤ ਦੇ ਵਿੱਚ, ਕਰੋਗੇ ਕੀ? ਇਸ ਕਰਕੇ ਇਹ ਤਾਂ ਜਿੰਨੀਆਂ ਵੀ ਇਹਨਾਂ ਦੀਆਂ ਅਸਾਮੀਆਂ ਖਾਲੀ ਹੁੰਦੀਆਂ ਨੇ, ਜਿੰਨੀਆਂ ਵੀ ਸੀਟਾਂ ਖਾਲੀ ਹੁੰਦੀਆਂ ਨੇ, ਨਾਲ ਦੀ ਨਾਲ ਹਾਈ ਕੋਰਟਾਂ ਦੇ ਜਸਟਿਸ, ਹੁਣ ਤੁਸੀਂ ਦੇਖੋ ਨਾ ਆਪਣੇ ਹਾਈ ਕੋਰਟ ਦੇ ਵਿੱਚ 11 ਜੱਜ ਆ ਗਏ ਸਨ, ਪਰ ਬਾਵਜੂਦ ਇਸ ਦੇ ਮੇਰੇ ਖਿਆਲ ਦੇ ਨਾਲ ਦਰਜਨ ਤੋਂ ਜ਼ਿਆਦਾ ਹਾਲੇ ਵੀ ਚੇਅਰ ਉੱਥੇ ਖਾਲੀ ਨੇ, ਸੀਟਾਂ ਖਾਲੀ ਨੇ, ਉੱਥੇ ਜਸਟਿਸ ਹੈ ਨਹੀਂ ਗੇ ਹਾਈ ਕੋਰਟ ਦੇ ਵਿੱਚ। ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪੈਂਡੈਂਸੀ ਬਹੁਤ ਜ਼ਿਆਦਾ ਹੈ ਕੇਸਾਂ ਦੀ, ਬਹੁਤ ਹੀ ਜ਼ਿਆਦਾ। ਕੋਵਿਡ ਨੇ ਤੇ ਹੋਰ ਵਧਾ ਦਿੱਤੀ ਆ। ਸੋ ਜਿੱਥੇ ਜੱਜ, ਚਾਹੇ ਹੇਠਲੀਆਂ ਅਦਾਲਤਾਂ ਦੇ ਵਿੱਚ ਨੇ, ਚਾਹੇ ਹਾਈ ਕੋਰਟਾਂ 'ਚ, ਚਾਹੇ ਸੁਪਰੀਮ ਕੋਰਟ ਦੇ ਵਿੱਚ, ਕਿਤੇ ਵੀ ਜੱਜ ਜਿਹੜੇ ਆ ਨਾ ਉਹ ਘੱਟ ਨਹੀਂ ਹੋਣੇ ਚਾਹੀਦੇ, ਕਿਉਂਕਿ ਇੱਥੇ ਇੰਡੀਆ ਦੇ ਵਿੱਚ ਕੰਮਕਾਰ ਬਹੁਤ ਜ਼ਿਆਦਾ ਹੈ, ਵਰਕਲੋਡ ਬਹੁਤ ਜ਼ਿਆਦਾ ਹੈ। ਤਾਂ ਖੈਰ ਇਹਨਾਂ ਨੇ 80 ਅਸਾਮੀਆਂ ਭਰਨ ਦੀ ਮਨਜ਼ੂਰੀ ਦਿੱਤੀ ਆ, ਅੱਛੀ ਗੱਲ ਆ। ਬਾਕੀ ਖੇਤੀਬਾੜੀ ਮਹਿਕਮੇ ਦੀਆਂ ਅਸਾਮੀਆਂ ਬਹੁਤ ਜ਼ਰੂਰੀ ਸੀ, ਬਿਲਕੁਲ ਇਹ ਵੀ ਇਹਨਾਂ ਦਾ ਫੈਸਲਾ ਦਰੁਸਤ ਆ। ਔਰ ਸਾਡੇ ਤਾਂ ਇੱਥੇ ਖੇਤੀਬਾੜੀ ਯੂਨੀਵਰਸਿਟੀ ਦਾ VC ਤੱਕ ਹੀ ਹੈ ਨਹੀਂ। ਹੁਣ VC ਤੱਕ ਹੀ ਹੈ ਨਹੀਂ ਤੇ ਬੜੀ ਵੱਡੀ ਗੱਲ ਮੇਰੇ ਖਿਆਲ ਦੇ ਨਾਲ। ਹੁਣ ਇਹਨਾਂ ਨੇ ਸ਼ਾਇਦ ਕੋਈ ਤਰੱਦਦ ਕਰਨ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੈ, ਅਦਰਵਾਈਜ਼ ਤਾਂ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਰਹੀ ਹੈ ਲੋਕਾਂ ਦੀ ਕਿ ਭਾਈ VC ਦਿਓ। ਇਹਨਾਂ ਪਾਸੇ ਧਿਆਨ ਦੇਣ ਦੀ ਲੋੜ ਹੈ, ਇਹਨਾਂ ਸਾਰੇ ਪਾਸਿਆਂ ਤੇ ਧਿਆਨ ਦਿਓਗੇ ਤਾਂ ਗੱਲ ਹੀ ਚੱਲਣੀ ਆ। ਬਾਕੀ ਇਹਨਾਂ ਨੇ ਹੋਰ ਵੀ ਮੇਰੇ ਖਿਆਲ ਦੇ ਨਾਲ ਕੁਝ ਫੈਸਲੇ ਲਏ ਨੇ, ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਅੱਗੇ ਜਾ ਕੇ ਕਿ 497 ਵੈਟਰਨਰੀ ਫਾਰਮਾਸਿਸਟ, 498 ਕਲਾਸ 4 ਸਫਾਈ ਸੇਵਕ, ਇਹਨਾਂ ਦੀ ਮਤਲਬ ਕਿ ਭਰਤੀ ਵੀ ਮੇਰੇ ਖਿਆਲ ਦੇ ਨਾਲ ਮਨਜ਼ੂਰ ਕੀਤੀ ਆ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਸਬ ਡਿਵੀਜ਼ਨ ਦਫ਼ਤਰ ਹੋਏਗਾ। ਇਸ ਤੋਂ ਇਲਾਵਾ ਇੱਕ ਇਹਨਾਂ ਨੇ ਮਹੱਤਵਪੂਰਨ ਫੈਸਲਾ ਲਿਆ ਹੈ, ਇਹ ਥੋੜਾ ਜਿਹਾ ਗੌਰ ਮੰਗਦਾ ਹੈ, ਇਹ ਥੋੜਾ
ਜਿਹਾ ਗੌਰ ਮੰਗਦਾ ਹੈ ਕਿ PSPCL ਦੀ ਜਿਹੜੀ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਹੈ ਉਹ ਪ੍ਰਵਾਨ ਕਰ ਲਈ ਗਈ, ਜਿਹਨੂੰ RDSS ਕਹਿੰਦੇ। ਤਾਂ ਇਹ ਕਿਹੜੀ ਆ? ਇਹ ਵੇਖਣ ਵਾਲੀ ਆ। ਇਹ ਕਹਿ ਰਹੇ PSPCL ਦੀ, ਇਹ ਝੂਠ ਬੋਲ ਰਹੇ ਨੇ। PSPCL ਨੂੰ ਤਾਂ ਮਨਜ਼ੂਰ ਕਰਕੇ ਤੁਸੀਂ ਦੇ ਰਹੇ ਹੋ, ਦਰਅਸਲ ਤੇ ਕੇਂਦਰ ਦੀ ਹੈ। ਇਹ ਸਕੀਮ ਕੇਂਦਰ ਦੀ ਹੈ। ਕੇਂਦਰ ਦੀ ਸਕੀਮ ਇਹ ਇਸ ਤਰ੍ਹਾਂ ਦੀ ਹੈ, ਜਿੰਨੀ ਕੁ ਮੈਂ, ਕਿਉਂਕਿ ਆ ਅੰਗਰੇਜ਼ੀ ਵਾਲਾ ਜਿਹੜਾ ਕਸੂਤਾ ਜਿਹਾ ਸ਼ਬਦ ਆ ਨਾ, ਰਿਮੈਂਬਰਡ, ਇਹਦੇ ਤੋਂ ਮੈਨੂੰ ਪਤਾ ਲੱਗਿਆ ਕਿ ਅਸਲ ਦੇ ਵਿੱਚ ਤੇ ਜਿਹੜੇ ਸਮਾਰਟ ਮੀਟਰ ਵਗੈਰਾ ਲਾਉਣਾ, ਜਿਨ੍ਹਾਂ ਦਾ ਵਿਵਾਦ ਖਾਸਾ ਉੱਠਿਆ ਸੀ, ਉਹ ਇਸੇ ਹੀ ਸਕੀਮ ਦਾ ਹਿੱਸਾ ਹੈ। ਤੇ ਜਦੋਂ ਤੁਸੀਂ ਇਹ ਜਿਹੜੇ ਟਾਰਗੇਟ ਰੱਖੇ ਨੇ, ਮਤਲਬ ਕਿ ਜਿਹੜੇ ਵੱਡੇ ਕਾਰਪੋਰੇਟਸ ਵਾਸਤੇ ਨੇ, ਜਦੋਂ ਤੁਸੀਂ ਇਹ ਪੂਰੇ ਕਰੋਗੇ ਤਾਂ ਤੁਹਾਨੂੰ ਫੰਡ ਦੇਣਗੇ ਉਹ। ਤਾਂ ਤੁਸੀਂ ਉਸ ਸਕੀਮ ਨੂੰ ਮਤਲਬ ਕਿ ਸਵੀਕਾਰ ਕੀਤਾ, ਪ੍ਰਵਾਨ ਕੀਤਾ ਹੈ। ਇਸ ਕਰਕੇ ਇਹ ਜਿਹੜੀ ਹੈਗੀ ਆ RDSS ਸਕੀਮ, ਇਹ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਡਿਸਟ੍ਰੀਬਿਊਸ਼ਨ ਦੇ ਵਿੱਚ ਪ੍ਰਾਈਵੇਟ ਪਲੇਅਰਾਂ ਨੂੰ ਉਤਾਰਨ ਦਾ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਮਕਸਦ ਹੈ, ਉਹਦਾ ਹੀ ਇੱਕ ਹਿੱਸਾ ਹੈ ਜਿਹਨੂੰ ਕਿ ਇਹਨਾਂ ਨੇ ਪ੍ਰਵਾਨ ਕਰ ਲਿਆ। ਪਰ ਉਹ ਕੀ ਹੁਣ ਪਿੰਡਾਂ ਤੱਕ ਸਮਾਰਟ ਮੀਟਰ ਵਰਗੀਆਂ ਇਹ ਚੀਜ਼ਾਂ ਆਉਣਗੀਆਂ? ਕਿਉਂਕਿ ਇੱਥੇ ਵਿਰੋਧ ਕਰਦੇ ਨੇ ਕਿਸਾਨ ਤੇ ਲਾਂਗੜ ਖਿੱਚ ਲੈਂਦੇ ਆ। ਇਹ ਬੜਾ ਵੱਡਾ ਸਵਾਲ ਰਹੇਗਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਹੁਣ ED ਦੇ ਹੱਥਾਂ ਦੇ ਵਿੱਚ ਜੰਗਲਾਤ ਘੁਟਾਲੇ ਦੀ ਜਾਂਚ। ਦੇਖੋ, ਇਹ ਸਾਧੂ ਸਿੰਘ ਧਰਮਸੋਤ ਵਾਲਾ ਜਿਹੜਾ ਮਾਮਲਾ ਹੈ, ਇਹਦੇ ਵਿੱਚ ED ਇਨਵੋਲਵ ਹੋਣ ਜਾ ਰਹੀ ਆ, ਕਿਉਂਕਿ ਮਾਮਲਾ ਤੁਹਾਨੂੰ ਪਤਾ ਹੀ ਇਹਨਾਂ ਦਾ ਜਿਹੜਾ ਹੁੰਦਾ, ਲੈਣ ਦੇਣ ਨਾਲ ਜੁੜਦਾ, ਲੈਣ ਦੇਣ ਫਿਰ ਅਗਾਂਹ ED ਦੇ ਹੱਥਾਂ 'ਚ ਚਲੇ ਜਾਂਦਾ। ਦੇਖਣਾ ਉਹਨਾਂ ਨੇ ਹੁੰਦਾ ਹੀ ਆ ਕਿ ਕੀ ਕੁਛ ਹੈ ਇਸ ਮਾਮਲੇ 'ਚ। ਪਰ ਸਭ ਤੋਂ ਵੱਡੀ ਗੱਲ ਜਿਹੜੀ ਇਸ ਮਾਮਲੇ 'ਚ ਆ ਉਹ ਇਹ ਆ ਕਿ FIR ਦੀ ਕਾਪੀ ਜਿਹੜੀ ਮੰਗ ਲਈ, ਪਰ ਸੰਗਤ ਸਿੰਘ ਗਿਲਜੀਆਂ ਦਾ ਤਾਂ ਹਾਲੇ ਕੋਈ, ਮੈਨੂੰ ਲੱਗਦਾ ਅਦਾਲਤ ਦੇ ਵਿੱਚੋਂ ਵੀ ਫੈਸਲਾ ਨਹੀਂ ਹੋਇਆ। ਵੈਸੇ ਰਾਹਤ ਤਾਂ ਉਹਨੂੰ ਕੋਈ ਪੱਕੇ ਤੌਰ ਤੇ ਨਹੀਂ ਮਿਲ ਸਕੀ, ਪਰ ਹਾਲੇ ਉਹਦਾ ਫੈਸਲਾ ਹੋਣਾ ਬਾਕੀ ਹੈ। ਪਰ ਰਹੀ ਗੱਲ ED ਦੀ, ਕੁਝ ਮਾਮਲਿਆਂ 'ਚ ਮੈਨੂੰ ਵੀ ਇਹਨਾਂ ਦੀ ਸਮਝ ਨਹੀਂ ਲੱਗਦੀ। ਆ ਪਰਸੋਂ ਇੱਕ ਪਟੀਸ਼ਨ ਦੁਬਾਰਾ ਮਤਲਬ ਸੁਣਵਾਈ ਤੇ ਲੱਗੀ ਜਾ ਕੇ ਉੱਥੇ ਹਾਈ ਕੋਰਟ ਦੇ ਵਿੱਚ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ। ਉਹਦੇ 'ਚ ਕੀ ਹੈ ਕਿ ਪਟੀਸ਼ਨ ਕਰਤਾ ਨੇ ਐਸਾ ਦੋਸ਼ ਲਾਇਆ ਹੈ ਕਥਿਤ ਤੌਰ ਤੇ ਕਿ ਪਿੱਛੇ ਜੇ ਇੱਕ ਸਾਬਕਾ ਕਬੱਡੀ ਖਿਡਾਰੀ ਫੜਿਆ ਸੀਗਾ ਕਪੂਰਥਲਾ ਦੇ ਇੱਕ ਕਸਬੇ 'ਚੋਂ, ਜਿਹੜਾ ਨਾਲ ਕਹਿ ਲਓ ਕਿ ਜ਼ਮੀਨ ਦਾ ਕਾਰੋਬਾਰ ਵੀ ਕਰਦਾ ਸੀਗਾ, ਰੀਅਲ ਐਸਟੇਟ ਦਾ। ਅੱਛਾ, ਉਹਨਾਂ ਦਾ ਕਹਿਣਾ ਸੀਗਾ ਕਿ ਉਸ ਬੰਦੇ ਦੇ ਥਰੂ, ਕਿਉਂਕਿ ਜ਼ਮੀਨ ਜਾਇਦਾਦ ਦਾ ਕੰਮ ਕਰਦਾ ਸੀ, 1200 ਕਰੋੜ ਰੁਪਈਆ ਪੁਲਿਸ ਅਫਸਰਾਂ ਦਾ 2 ਨੰਬਰ ਦਾ ਲੱਗਿਆ ਹੋਇਆ ਇਨਵੈਸਟਮੈਂਟ ਦਾ। ਤੇ ਉਹਨੂੰ ਜਦੋਂ ਗ੍ਰਿਫਤਾਰ ਕੀਤਾ, ਉਹ 1.5-2 ਮਹੀਨੇ ਜੇਲ੍ਹ 'ਚ ਵੀ ਰਿਹਾ। ਬਈ ED ਆਇਓ ਹੀ ਨਹੀਂ, ED ਨੂੰ ਸੱਦਿਆ ਗਿਆ ਕਿ ਆਜਾ ਆਜਾ ਆਜਾ, ਉਹ ਆਈ ਹੀ ਨਹੀਂ। ਤੇ ਇਹ ਵੀ ਆਪਣੇ ਆਪ 'ਚ ਦੇਖੋ ਹੁਣ ਕੀ ਮਾਮਲਾ ਸੱਚ ਆ, ਕੀ ਮਾਮਲਾ ਕੱਚ ਆ, ਇਹ ਚੀਜ਼ਾਂ ਤੇ ਚਲੋ ਅਦਾਲਤ ਨੇ ਦੇਖਣੀਆਂ, ਇਨਵੈਸਟੀਗੇਸ਼ਨ ਨੇ ਦੇਖਣੀਆਂ, ਸਾਰਾ ਕੁਝ ਬਾਅਦ ਦਾ ਹੈ। ਪਰ ਇਹ ਸਿਲੈਕਟਿਵ ਸੋਚ, ਸਿਲੈਕਟਿਵ ਅਪਰੋਚ ਤੇ ਨਜ਼ਰ ਆਉਂਦੀ ਹੈ ਨਾ, ਕਿ ਇੱਕ ਪਾਸੇ ਤੇ ED ਭੱਜੀ ਆਉਂਦੀ ਇੱਕ ਮਾਮਲੇ ਦੇ ਵਿੱਚ, ਸੱਦੀ ਨਾ ਸਦਾਈ ਤੇ ਮੈਂ ਲਾੜੇ ਦੀ ਤਾਈ। ਦੂਸਰੇ ਪਾਸੇ ਜਿੱਥੇ ਇਸ ਤਰ੍ਹਾਂ ਦੇ ਮਾਮਲੇ ਬੜੇ ਹੀ ਜ਼ਿਆਦਾ, ਬਹੁਤ ਹੀ ਜ਼ਿਆਦਾ ਗੁੰਝਲਦਾਰ, ਬਹੁਤ ਹੀ ਜ਼ਿਆਦਾ ਖਤਰਨਾਕ ਤੇ ਦੇਸ਼ ਹਿੱਤ ਵਾਸਤੇ ਕਹ ਲਈਏ ਕਿ ਬਹੁਤ ਅਹਿਮ ਹੁੰਦੇ ਆ, ਉੱਥੇ ED ਆ ਨਹੀਂ ਰਹੀ। ਇਹ ਵੀ ਇੱਕ ਬੜਾ ਵੱਡਾ ਸਵਾਲ, ਬੜਾ ਵੱਡਾ ਪ੍ਰਸ਼ਨ ਹੈ। ਤੋ ਇਸ ਮਾਮਲੇ 'ਚ ED ਆਉਂਦੀ ਹੈ ਕਿ ਨਹੀਂ ਆਉਂਦੀ ਸਾਨੂੰ ਪਤਾ ਨਹੀਂ ਹੈ। ਚੰਗਾ ED ਆ ਜਾਵੇ, CBI ਆ ਜਾਵੇ, ਕੋਈ ਆ ਜਾਵੇ, ਪਰ ਘੱਟੋ ਘੱਟ ਇਹ ਜਿਹੜੇ ਮਾਮਲੇ ਨੇ ਲੀਡਰਾਂ ਵਾਲੇ, ਇਹ ਨਿਬੜਨੇ ਚਾਹੀਦੇ ਆ ਜਲਦੀ ਤੋਂ ਜਲਦੀ। ਨਹੀਂ ਤਾਂ ਸਰਕਾਰਾਂ ਨਿਬੜ ਜਾਂਦੀਆਂ, ਉਹ ਫੇਰ ਆ ਜਾਂਦੇ, ਫਿਰ ਆਪ ਹੀ ਨਿਬੇੜ ਲੈਂਦੇ ਆ। ਉਹ ਕਹਿੰਦੇ ਤੁਹਾਡੇ ਤੋਂ ਸੂਤ ਨਹੀਂ ਹੋਣਾ, ਹੁਣ ਅਸੀਂ ਪਾਵਰ 'ਚ ਆ ਗਏ, ਅਸੀਂ ਆਪਣੇ ਮੁਕੱਦਮੇ ਆਪ ਹੀ ਨਿਬੇੜ ਲੈਂਦੇ ਆ। ਪਰ ਵੱਡਾ ਸਵਾਲ ਇਹੀ ਹੈ ਕਿ ਜਿਹੜੇ ਲੀਡਰਾਂ ਤੋਂ ਇਲਾਵਾ, ਇਹ ਤੇ ਹੋ ਗਏ ਨਾ ਪੋਲੀਟੀਕਲੀ, ਤੁਹਾਡੇ ਹੱਥ ਕੋਈ ਮਾਮਲਾ ਆ ਗਿਆ, ਕੱਲ ਨੂੰ 2 ਮਾਰੋਗੇ ਧੌਣ 'ਚ ਇਹਨਾਂ ਦੇ ਕਿ ਸਾਡੇ ਨਾਲ ਆ ਜਾਓ, ਠੀਕ ਹੈ ਨਾ। ਭਾਜਪਾ ਵਾਲੇ ਕਹਿਣਗੇ ਤਾਂ ਬਸ ED ਸੈੱਟ ਆ, ਹੋਰ ED ਨੇ ਕੀ ਕਰਨਾ। ਤੇ ਦੂਜੇ ਪਾਸੇ ਜਿੱਥੇ ਲੋਕ ਸਰੋਕਾਰਾਂ ਨਾਲ ਜੁੜਿਆ ਮਸਲਾ ਹੈ, ਨੈਕਸਸ ਨਾਲ ਜੁੜਿਆ ਮਸਲਾ ਹੈ, ਭਾਈ ਉੱਥੇ ਵੀ ED ਨੂੰ ਆਉਣਾ ਚਾਹੀਦਾ ਹੈ। ਬਿਲਕੁਲ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਸਰੋਤਿਓ ਅੱਜ ਤੁਹਾਡੀਆਂ ਸਵਾਲ ਵੀ ਆਪਾਂ ਲੈਣੇ ਆ, ਕਾਲ ਤੁਸੀਂ ਕਰ ਸਕੋਗੇ। ਕੁਝ ਕੁ ਗੱਲਾਂ ਨੇ, ਖਬਰਾਂ ਨੇ, ਤੇ ਫਿਰ ਉਸ ਤੋਂ ਬਾਅਦ ਆਪਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡੀ ਕਾਲ।
ਕਾਲ ਕਰਨ ਦੇ ਲਈ ਨੰਬਰ ਰਹਿਣਾ ਹੈ 408 272 5200। ਵਿਵਾਦ ਦੇ ਧੂਏ ਤੋਂ ਬਾਅਦ ਗੋਹਰੇ ਮਸਕੀਨ ਨੂੰ ਸੇਵਾ ਤੋਂ ਰੋਕਿਆ ਗਿਆ। ਹਾਂਜੀ, ਇਹ ਮਾਮਲਾ ਜਿਹੜਾ ਹੈਗਾ ਆ ਉਹ ਤਖਤ ਸ੍ਰੀ ਪਟਨਾ ਸਾਹਿਬ ਦਾ, ਜਿਹਨੂੰ ਆਪਾਂ ਜੀ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਕਹਿੰਦੇ ਆ, ਉਹਦੇ ਵਿੱਚ ਚੜਾਵੇ ਤੋਂ ਵਿਵਾਦ ਸ਼ੁਰੂ ਹੋਇਆ ਸੀਗਾ। ਕੋਈ ਡਾਕਟਰ ਸਾਹਿਬ ਆ ਇਧਰੋਂ ਦੁਆਬੇ ਦੇ ਵਿੱਚੋਂ ਕਹਿੰਦੇ ਜੀ ਮੈਂ ਇੰਨੇ ਕਰੋੜ ਦਾ ਚੜਾਵਾ ਚੜਾਇਆ, ਤੇ ਉਹ ਫਿਰ ਕਹਿੰਦੇ ਕਿ ਖੁਰਦ ਬੁਰਦ ਹੋ ਗਿਆ। ਉਹ ਕਹਿੰਦੇ ਜੀ ਦੇ ਕੇ ਕੱਖ ਨਹੀਂ ਗਿਆ, ਤੇ ਆਪ ਕ੍ਰਿਮੀਨਲ ਕੇਸਾਂ ਦੇ ਵਿੱਚ ਉਲਝਿਆ ਇਨਸਾਨ ਹੈ, ਸਜ਼ਾ ਯਾਫਤਾ, ਝੂਠ ਬੋਲਦਾ ਵਗੈਰਾ ਵਗੈਰਾ। ਦੋਨਾਂ ਧਿਰਾਂ ਨੇ ਦੋਸ਼ ਲਾ ਦਿੱਤੇ, ਗੱਲ ਆਇਆ। ਤਾਂ ਉਹਦੇ ਚ ਗੌਹਰੇ ਮਸਕੀਨ ਜੀ ਤੇ ਵੀ ਦੋਸ਼ ਲੱਗੇ ਸਨ ਕਿ ਇਹਨਾਂ ਨੇ ਵੀ ਤਕਰੀਬਨ 60-70 ਲੱਖ ਦਾ ਕਹਿ ਲਓ ਕਿ ਉਹ ਕਹਿੰਦੇ ਕਿ ਨਗਦ ਦਿੱਤਾ ਪੈਸਾ ਜਿਹੜਾ ਉਹ ਇੱਧਰ ਉੱਧਰ ਕਰ ਦਿੱਤਾ, ਮਤਲਬ ਪਰਸਨਲ ਯੂਜ਼ਿੰਗ ਦੇ ਵਿੱਚ ਚਲਾ ਗਿਆ। ਹੁਣ ਇਹ ਕਹਿੰਦੇ ਕਿ ਸੰਗਤ ਬਈ ਮੇਰੀ ਧੌਣ ਲਾ ਦੇਵੇ ਜੇ ਸਾਰੇ ਦੋਸ਼ ਸਾਬਤ ਹੋ ਜਾਣ। ਉਧਰੋਂ ਵੀ ਦੋਸ਼ ਤੇ ਉਧਰੋਂ ਵੀ ਦੋਸ਼। ਡਾਕਟਰ ਕਹਿੰਦੇ ਕਿ ਮੈਂ ਤਾਂ ਬਈ ਵਾਪਾ ਤਾਂ ਤਗੜਾ ਕੰਮ ਧੰਦਾ ਆਪਣਾ, ਇਹ ਤਾਂ ਦਸਵੰਧ ਕੱਢੀ ਦਾ ਗੁਰੂ ਸਾਹਿਬ ਵਾਸਤੇ। ਤੇ ਮੈਂ ਜਿਵੇਂ ਦੱਸਿਆ ਤੁਹਾਨੂੰ ਕਿ ਕੇਸ ਡਾਕਟਰ ਸਾਹਿਬ ਦੇ ਵਾਧੂ ਬੋਲਦੇ ਆ, ਸਾਰੇ ਹੀ ਆ ਠੱਗੀ ਠੋਰੀ, ਮਤਲਬ ਕਿ ਕਈ ਦੋਸ਼ ਹੈਗੇ ਨੇ, ਕੁਛ ਦੇ ਵਿੱਚ ਸਜ਼ਾ ਵੀ। ਖੈਰ ਇਹ ਕਹਿੰਦੇ ਆ ਕਿ ਨਹੀਂ ਨਹੀਂ ਇਹ ਝੂਠ ਬੋਲਦੇ ਆ ਜੀ, ਇਹਨਾਂ ਨੇ ਮਤਲਬ ਉਸ ਟਾਈਮ ਬੜਾ ਵੱਡਾ ਦਾਅਵਾ ਕਰਕੇ ਚੜਾਵਾ ਚੜਾਇਆ, ਪਰ ਉਹ ਸੋਨੇ ਦਾ ਪਾਣੀ ਪੂਣੀ ਜੇ ਉੱਤੇ ਨਿਕਲਿਆ, ਮਾੜੀ ਮੋਟੀ ਪਰਤ ਨਿਕਲੀ, ਕੁਛ ਵੀ ਨਹੀਂ ਨਿਕਲਿਆ। ਤਾਂ ਦੋਹਾਂ ਧਿਰਾਂ ਦੇ ਇਹ ਸੀਗੇ ਦੋਸ਼। ਤਾਂ ਫਿਰ ਹੋਇਆ ਕੀ ਆ ਕਿ ਹੁਣ ਇਸ ਮਾਮਲੇ ਦੇ ਵਿੱਚ 5 ਪਿਆਰਿਆਂ ਨੇ ਜਿਹੜੇ ਕਿ ਅੰਮ੍ਰਿਤ ਸੰਚਾਰ ਕਰਦੇ ਨੇ ਉੱਥੇ ਤੱਕ ਸਾਹਿਬ ਤੇ, ਤਾਂ ਉਹਨਾਂ ਨੇ ਪਾਬੰਦੀ ਲਾ ਦਿੱਤੀ ਹੈ ਕਿ ਗੌਰੇ ਮਸਕੀਨ ਜੀ ਹੁਣ ਤੁਸੀਂ ਇੱਧਰ ਗੌਰ ਕਰੋ ਥੋੜਾ ਜਿਹਾ ਕਿ ਜਦੋਂ ਤੱਕ ਗੱਲ ਨਿਬੜਦੀ ਨਹੀਂ ਹੈ ਤੁਹਾਡੀ ਸੇਵਾ ਤੇ ਰੋਕ ਲੱਗਦੀ ਹੈ। ਤਾਂ ਸੇਵਾ ਰੋਕ ਦਿੱਤੀ ਗਈ ਆ 11 ਸਤੰਬਰ ਤੱਕ। ਇਹ ਹੁਣ ਦਿਲਚਸਪ ਗੱਲ ਕੀ ਹੋ ਜਾਂਦੀ ਹੈ, ਤੁਹਾਨੂੰ ਮੈਂ ਇੱਕ ਵਾਕਿਆ ਯਾਦ ਕਰਵਾਉਣਾ ਇਸ ਚੀਜ਼ ਤੋਂ ਜਿਹੜਾ ਮੈਨੂੰ ਯਾਦ ਆਇਆ। ਤੁਹਾਨੂੰ ਚੇਤੇ ਹੋਏਗਾ ਕਿ ਬਈ ਕਿਸੇ ਸਮੇਂ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਸੀ, ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ 5 ਪਿਆਰੇ ਯਾਦ ਹੋਣੇ ਤੁਹਾਨੂੰ, ਨਾਮ ਪੋਟਿਆਂ ਤੇ ਰੱਟੇ ਗਏ ਸੀ ਉਸ ਟਾਈਮ। ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਭਾਈ ਮੰਗਲ ਸਿੰਘ ਤੇ ਭਾਈ ਮੇਜਰ ਸਿੰਘ। ਇਹਨਾਂ ਨੇ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਆਦੇਸ਼ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਤਲਬ ਕਰਨ ਦਾ ਫੈਸਲਾ ਸੁਣਾਇਆ ਸੀ। ਆ ਗਿਆ ਯਾਦ? ਤਾਂ ਉਸ ਟਾਈਮ ਕੀ ਹੋਇਆ ਸੀਗਾ, ਕਹਾਣੀ ਦੇਖੋ ਕਿੱਦਾਂ ਜੁੜਦੀ ਹੈ। ਉਸ ਸਮੇਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਿਹੜੇ ਤਤਕਾਲੀ ਜਥੇਦਾਰ ਸੀ ਗਿਆਨੀ ਇਕਬਾਲ ਸਿੰਘ ਜੀ, ਭੁੱਲੇ ਤਾਂ ਨਹੀਂ? ਤਾਂ ਗਿਆਨੀ ਇਕਬਾਲ ਸਿੰਘ ਜੀ ਨੇ 5 ਪਿਆਰੇ ਸਿੰਘਾਂ, ਗਿਆਨੀ ਰਜਿੰਦਰ ਸਿੰਘ, ਗਿਆਨੀ ਬਲਦੇਵ ਸਿੰਘ, ਗਿਆਨੀ ਦਲੀਪ ਸਿੰਘ ਤੇ ਗਿਆਨੀ ਗੁਰਦਿਆਲ ਸਿੰਘ ਨੂੰ ਨਾਲ ਲੈ ਕੇ ਉਥੋਂ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਕਿ ਅੰਮ੍ਰਿਤ ਸੰਚਾਰ ਕਰਨ ਵਾਲੇ 5 ਪਿਆਰੇ ਸਿੰਘ ਜਿਹੜੇ ਆ ਉਹ ਤਖਤ ਦੇ ਜਥੇਦਾਰਾਂ ਨੂੰ ਤਲਬ ਕਰਨ ਦਾ ਅਧਿਕਾਰ ਨਹੀਂ ਰੱਖਦੇ। ਹੁਣ ਅੱਜ ਤੁਸੀਂ ਦੇਖੋ ਕਿ ਇਤਫਾਕ ਵੇਖੋ, ਇਤਫਾਕ ਯਾਦ ਆ ਗਿਆ ਕਿ ਅੱਜ ਉਦਾਂ ਹੀ ਉਸੇ ਤਖਤ ਸਾਹਿਬ ਤੋਂ 5 ਪਿਆਰਿਆਂ ਨੇ ਜਥੇਦਾਰ ਦੀ ਸੇਵਾ ਤੇ ਰੋਕ ਲਾ ਦਿੱਤੀ ਹੈ। ਕੀ ਇਹ ਕੰਟਰਾਡਿਕਸ਼ਨ ਨਹੀਂ ਹੈ? ਕਿਤੇ ਨਾ ਕਿਤੇ ਇਹ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਖ ਜਗਤ ਦੇ ਵਿੱਚ ਵਿਚਾਰਨਯੋਗ ਵਿਸ਼ਾ ਜੀ। ਹੁਣ ਕੀ ਇਹਦੇ ਚ ਸਹੀ ਹੈ, ਕੀ ਇਹਦੇ ਚ ਗਲਤ ਹੈ, ਉਹ ਮੈਂ ਨਹੀਂ ਦੱਸ ਸਕਦਾ, ਮੈਂ ਇੰਨਾ ਗਿਆਨੀ ਨਹੀਂ ਹੈ, ਪਰ ਇਹ ਵਾਕਿਆ ਇੱਕ ਅਜੀਬ ਇਤਫਾਕ ਯਾਦ ਆ ਗਿਆ ਇਸ ਮੌਕੇ ਤੇ। ਕਰਤਾਰਪੁਰ ਵਾਸੀ ਸੀ ਡਾਕਟਰ ਗੁਰਵਿੰਦਰ ਸਿੰਘ ਸਮਰਾ ਜਿਨ੍ਹਾਂ ਨੇ ਦੋਸ਼ ਜਿਹੜੇ ਉਹ ਲਾਏ ਆ। ਜੀ ਤੇ ਮਿੰਟੂ ਜੀ ਇੱਥੇ ਇੱਕ ਆਪਾਂ ਛੋਟੀ ਜੀ ਲੈ ਲਈਏ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਸਰੋਤੇ ਤੁਹਾਡੀਆਂ ਕਾਲਸ ਵੀ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਜਾਣ ਤੋਂ ਪਹਿਲਾਂ ਛੋਟੀ ਜੀ ਚਰਚਾ ਜਿਹੜੀ ਹੈ ਖਬਰ ਤੇ ਚਲੋ ਮੈਨੂੰ ਯਾਦ ਆ ਗਈ, ਮੈਂ ਪੁੱਛ ਹੀ ਲੈਣਾ ਆ। ਮਾਨ ਹੁਣਾਂ ਦੀ ਰਿਹਾਇਸ਼ ਦੇ ਅੱਗੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਵੀ ਇਲਜ਼ਾਮ ਲਾਏ ਨੇ। ਹਾਂਜੀ, ਇਹ ਇਲਜ਼ਾਮ ਏਦਾਂ ਲੱਗੇ ਨੇ ਕਿ ਇਹਨਾਂ ਨੂੰ ਰਾਤ ਨੂੰ 1 ਵਜੇ ਬੱਸ 'ਚ ਭਰ ਕੇ ਤੇ ਫਤਿਹਗੜ੍ਹ ਸਾਹਿਬ ਛੱਡ ਆਂਦਾ ਗਿਆ। ਦੇਖੋ ਕਿੱਥੇ ਕਿੱਥੇ ਸੰਗਰੂਰ ਜ਼ਿਲ੍ਹਾ ਤੇ ਕਿੱਥੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ। ਤੇ ਉਹ ਕਹਿੰਦੇ ਕਿ ਜਦ ਅਸੀਂ ਭੌਂਕੇ
ਟਰੱਕਾਂ ਟਰੁੱਕਾਂ ਤੇ ਚੜ ਕੇ ਵਿਚਾਰੇ ਪਤਾ ਨਹੀਂ ਕਾਦੇ ਤੇ ਆਏ ਹੋਣੇ ਆ ਕਾਦੇ ਤੇ ਨਹੀਂ, ਤੇ ਉਹ ਕਹਿੰਦੇ ਜਦੋਂ ਮੁੜੇ ਆ ਤੇ ਆਉਂਦਿਆਂ ਨੂੰ ਸਾਨੂੰ ਸਾਡੇ ਜਿਹੜੇ ਤੰਬੂ ਸੀਗੇ ਜਾਂ ਜਿਹੜਾ ਹੋਰ ਸਾਜੋ ਸਮਾਨ ਉੱਥੇ ਉਹਨਾਂ ਦਾ ਪਿਆ ਸੀ ਵਿਚਾਰਿਆਂ ਦਾ, ਉਹ ਮਿਲਿਆ ਹੀ ਨਹੀਂ। ਮਤਲਬ ਕਿ ਪੁਲਿਸ ਨੇ ਇੱਥੇ ਚਲਾਕੀ ਖੇਡੀ। ਚਲਾਕੀਆਂ ਖੇਡੀ ਕਿ ਉਹਨਾਂ ਨੂੰ ਪੁਚਲਾ ਕੇ ਕਹਿ ਲੋ ਜਾਂ ਜ਼ਬਰਦਸਤੀ ਕਹਿ ਲੋ, ਹੁਣ ਇਹ ਤਾਂ ਪਤਾ ਨਹੀਂ ਹੈ ਕਿ ਜਿੱਦਾਂ ਕਿੱਦਾਂ ਬੱਸਾਂ 'ਚ ਪਾ ਕੇ ਲੈ ਗਏ ਤੇ ਦੂਰ ਜਾ ਕੇ ਛੱਡ ਆਏ। ਏਦਾਂ ਹੀ ਕੀਤਾ ਸੀ ਇਹਨਾਂ ਨੇ ਕੋਟਕਪੂਰਾ ਦੇ ਵਿੱਚ ਵੀ। ਕੋਟਕਪੂਰਾ 'ਚ ਵੀ ਸਿੱਖ ਸੰਗਤ ਨੂੰ ਉਸ ਟਾਈਮ ਪਹਿਲੇ ਦਿਨ ਇਹਨਾਂ ਨੇ ਬੱਸਾਂ 'ਚ ਭਰ ਕੇ ਤੇ ਦੂਰ ਲਾ ਦਿੱਤਾ ਸੀਗਾ। ਫਿਰ ਨਹੀਂ ਤਾਂ ਗੱਲ ਉਦੋਂ ਨਿਬੜ ਜਾਂਦੀ ਸ਼ਾਇਦ। ਜਦੋਂ ਇਹਨਾਂ ਨੇ ਇਸ ਤਰ੍ਹਾਂ ਦੀ ਚਲਾਕੀ ਕੀਤੀ ਸੀ, ਉਹ ਦੂਰ ਦਰਾਜ ਇਲਾਕਿਆਂ 'ਚ ਜਿਹੜੀ ਸੰਗਤ ਸੀ ਫਿਰ ਵਾਪਸ ਆ ਗਈ ਸੀ। ਤਾਂ ਫਿਰ ਤੁਹਾਡੀ ਪੁਲਿਸ ਦੀ ਇਤਬਾਰੀ ਕੀ ਰਹਿ ਜਾਏਗੀ ਨਾ, ਜਦੋਂ ਤੁਸੀਂ ਇੱਕ ਵਾਰੀ ਛਲ ਕਰ ਦਿੱਤਾ ਸੰਗਤ ਦੇ ਨਾਲ। ਤਾਂ ਇਹ ਕਹਿਣਾ ਕਿ ਹਾਂ ਬਈ ਏਦਾਂ ਕਰਦੇ ਓਦਾਂ ਕਰਦੇ ਬੱਸਾਂ 'ਚ ਭਰ ਕੇ ਤੇ ਉੱਥੇ ਪਾਸੇ ਕਿਤੇ ਦੂਰ ਛੱਡ ਆਉਣਾ, ਤਾਂ ਇਹ ਗੱਲ ਜਿਹੜੀ ਹੈ ਕਿ ਇਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਹੀ ਵਾਪਰੀ ਆ। ਬਹੁਤ ਮਾੜੀ ਗੱਲ ਹੈ ਜੀ। ਇੱਕ ਤੇ ਇਹ ਆ ਕਿ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣ ਰਹੇ, ਉਹਨਾਂ ਦਾ ਮਸਲਾ ਹੱਲ ਨਹੀਂ ਕਰ ਰਹੇ, ਤਾਂ ਦੂਜੇ ਪਾਸੇ ਇਹ 2016 ਪੁਲਿਸ ਪੈਂਡਿੰਗ ਯੂਨੀਅਨ ਹੈ ਕੋਈ ਇਹਨਾਂ ਦੀ, ਤਾਂ ਉਹ ਇਹ ਸਾਰਾ ਸੰਘਰਸ਼ ਕਰ ਰਹੇ ਨੇ ਕਿ ਇੱਕ ਤਾਂ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਤੇ ਦੂਜਾ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਸ਼ਲਾਵਾ ਕਰ ਰਹੇ ਜੀ, ਤੇ ਫਿਰ ਤੁਸੀਂ ਉਹਨਾਂ ਦੇ ਟੈਂਟ ਪੁੱਟ ਰਹੇ ਹੋ। ਟੈਂਟ ਪੁੱਟਿਆ ਕਿ ਸੰਘਰਸ਼ ਮੁੱਕ ਜਾਣਗੇ? ਨਹੀਂ, ਏਦਾਂ ਨਹੀਂ ਹੁੰਦਾ। ਆਂਦੇ ਹੁੰਦੇ ਆ ਨਾ, ਤੱਤਾ ਪਾਣੀ ਸੁੱਟਿਆ ਕਿਸੇ ਦੇ ਘਰ ਨਹੀਂ ਫੂਕੀ ਦੇ। ਵੀ ਤੁਸੀਂ ਕਿਸੇ ਦੇ ਕੰਧ ਦੇ ਨਾਲ ਉੱਤੇ ਤੱਤਾ ਪਾਣੀ ਡੋਲ ਦਿਓ ਤੇ ਕੀ ਉਹਦਾ ਘਰ ਡੁੱਬ ਜਾਏਗਾ ਜੇ ਘਰ ਡਿੱਗ ਪਏਗਾ ਉਹਦਾ? ਐਸਾ ਨਹੀਂ ਹੁੰਦਾ। ਇਸ ਕਰਕੇ ਗੱਲ ਇਹ ਆ ਕਿ ਮਸਲਾ ਹੱਲ ਕਰਨਾ ਚਾਹੀਦਾ, ਤੇ ਤੁਸੀਂ ਆ ਜਿਹੜਾ ਛਲ ਕਰ ਰਹੇ ਹੋ ਇਹ ਤੇ ਬਹੁਤ ਗਲਤ ਆ। ਬਿਲਕੁਲ ਬਿਲਕੁਲ। ਤੇ ਹੁਣ ਆਪਾਂ ਬ੍ਰੇਕ ਲੈਂਦੇ ਹਾਂ ਮਿੰਟੂ ਜੀ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਸਰੋਤੇ ਤੁਸੀਂ ਕਾਲ ਕਰ ਸਕੋਗੇ, ਨੰਬਰ ਹੈ 408 272 5200।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤੇ, ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਜੀ ਤੇ ਸਰੋਤਿਓ, ਜੇਕਰ ਹੁਣ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਫੋਨ ਲਾਈਨਸ ਓਪਨ ਨੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਤੇ ਆਪਣੇ ਨਾਲ ਕਾਲਰਸ ਜੁੜ ਰਹੇ ਨੇ, ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਜੁੜੇ ਨੇ ਇਸ ਟਾਈਮ ਸੁਰਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਭਾਜੀ ਹੁਣ ਇਹ ਥੋੜੀ ਬੇਨਤੀ ਆ ਵੀ ਜਿਹੜਾ ਹੁਣ ਇਹਨਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੇ ਧਰਨਾ ਦਿੱਤਾ ਸੀ, ਉਹਦੀ ਸਟਰੈਂਥ ਕਿਹੋ ਜਿਹੀ ਰਹੀ ਤੇ ਉਹਨਾਂ ਦੀ ਬਾਕੀ ਹੁਣ ਅਪਡੇਟ ਕਿਸ ਤਰ੍ਹਾਂ ਕੀ ਚੱਲ ਰਹੀ ਹੈ ਜੀ? ਦੇਖੋ ਉੱਥੇ ਸਰ ਉਹਨਾਂ ਨੇ ਕੁਝ ਘੰਟਿਆਂ ਦਾ ਹੀ ਪ੍ਰੋਗਰਾਮ ਦਿੱਤਾ ਸੀਗਾ ਕਿਸਾਨਾਂ ਨੇ, ਤਾਂ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਇੱਕ ਖਾਸਾ ਵਿਵਾਦਤ ਬਿਆਨ ਵੀ ਸੀਗਾ ਕਿ ਟੈਨੀ ਨੇ, ਜਿਹੜਾ ਮੰਤਰੀ ਹੈ, ਉਹਨੇ ਫਿਰ ਇੱਕ ਪੁੱਠਾ ਬਿਆਨ ਦਿੱਤਾ। ਪਰ ਜਿਹੜੇ ਬੰਦੇ ਕਬੂਦੇ ਹੋਣ ਉਹਨਾਂ ਦਾ ਕੀ ਵਾਰ ਕਰਨਾ ਹੈ। ਫਿਰ ਇਹਨਾਂ ਦੀ ਇੱਕ ਮਹਾ ਪੰਚਾਇਤ ਉੱਥੇ ਜੰਤਰ ਮੰਤਰ ਤੇ ਵੀ ਖੜੀ ਸੀ। ਪਰ ਉੱਥੇ ਮੈਂ ਤੁਹਾਨੂੰ ਥੋੜੀ ਜਿਹੀ ਕਹਿ ਲੂ ਕਿ ਸੈਡ ਖਬਰ ਦੇਵਾਂ ਤਾਂ ਏਕਤਾ ਨਹੀਂ ਨਜ਼ਰ ਆ ਰਹੀ। ਇਕੱਠ ਤੇ ਚਲੋ ਉੱਥੇ ਵੀ ਠੀਕ ਸੀ, ਭਰਮਾ ਸੀ, ਜੰਤਰ ਮੰਤਰ ਤੇ ਵੀ ਕੋਈ 5-7 ਹਜ਼ਾਰ ਕਿਸਾਨ ਜੁਟਿਆ ਹੋਏਗਾ, ਪਰੰਤੂ ਏਕਤਾ ਨਹੀਂ ਹੈ। ਉਹ ਪਹਿਲਾਂ ਵਾਲੀ ਏਕਤਾ ਨਹੀਂ ਰਹੀ। ਤਾਂ ਆਪੋ ਆਪਣੀ ਤੁੰਤਨੀ ਤੇ ਆਪੋ ਆਪਣੇ ਰਾਗ ਨੇ, ਕਹਾਣੀ ਇੱਥੇ ਆ। ਥੈਂਕ ਯੂ ਜੀ ਕਾਲ ਦੇ ਲਈ ਸੁਰਿੰਦਰ ਜੀ। ਮਿਹਰਬਾਨੀ ਵੀਰ ਜੀ, ਬਹੁਤ ਬਹੁਤ। ਅਗਲੇ ਕਾਲਰ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰਾ ਨਾ ਕਿਸਾਨ ਲੀਡਰਾਂ ਪ੍ਰਤੀ ਸਵਾਲ ਵੀ ਵੇਖੋ, ਪਿੱਛੇ ਜਿਹਾ ਨਾ ਕੁਝ ਕਿਸਾਨ ਲੀਡਰਾਂ ਨੇ ਖਾਸ ਕਰਕੇ ਪੰਜਾਬ ਤੇ ਬਾਹਰਾਂ ਨੇ ਇਹ ਚੀਜ਼ ਦਾ ਖੁਲਾਸਾ ਕੀਤਾ ਵੀ ਜਦੋਂ ਮੋਦੀ ਨੇ ਬਿੱਲ ਰੱਦ ਕੀਤੇ ਨੇ ਨਾ, ਉਦੋਂ ਕੁਝ ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ ਵੀ ਇਹ ਮੋਰਚਾ ਅਜੇ ਨਾ ਚੁੱਕਿਆ ਜਾਏ, 2-3 ਹਫ਼ਤੇ ਹੋਰ ਵੇਖਿਆ ਹੈ, ਜਿੰਨੀ ਦੇਰ ਤੱਕ ਸਰਕਾਰ ਸਾਰਾ ਕੁਝ ਲਿਖ ਕੇ ਨਹੀਂ ਦਿੰਦੀ, ਖਾਸ ਕਰਕੇ ਭਾਵਾਂ ਦੇ ਮੁੱਲ ਦੂਜਾ ਨਾ ਚੁੱਕਿਆ ਜਾਏ। ਉਹਨਾਂ ਨੇ ਕਿਹਾ ਵੀ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਬੜੇ ਕਾਹਲੇ ਸੀ ਕਿਉਂਕਿ ਇਹਨਾਂ ਨੇ ਚੋਣਾਂ ਲੜਨੀਆਂ ਸਨ, ਤੇ ਇਹਨਾਂ ਚੋਣਾਂ ਲੜੀਆਂ ਵੀ ਤੇ ਇਹਨਾਂ ਨੇ ਜ਼ਮਾਨਤਾਂ ਵੀ ਜ਼ਬਤ ਕਰਾਈਆਂ। ਤੇ ਹੁਣ ਮੇਰਾ ਇਹ ਸਵਾਲ ਹੈ ਵੀ ਜਦੋਂ ਦੁਬਾਰਾ ਫਿਰ ਕਹਿ ਰਹੇ ਨੇ ਮੋਰਚਾ ਲੱਗਣ ਜਾ ਰਿਹਾ ਦਿੱਲੀ 'ਚ, ਇਹਨਾਂ ਕਿਸਾਨਾਂ ਦੀ ਲੀਡਰ ਥੱਲੇ ਹੀ ਲੱਗੇਗਾ ਤੇ ਫਿਰ ਅਸੀਂ ਕਿਵੇਂ ਭਰੋਸਾ ਕਰ ਸਕਦੇ ਵੀ ਮੋਰਚਾ ਦੁਬਾਰਾ ਫਿਰ ਫਤਿਹ ਹੋਏਗਾ? ਉਹਨਾਂ ਕਿਸਾਨਾਂ ਨੇ ਕਿਹਾ ਵੀ ਸਾਰੀ ਲੜਾਈ ਜਿੱਤੀ, ਅੱਧੀ ਲੜਾਈ ਅਸੀਂ ਮੁੜ ਕੇ ਹਾਰ ਗਏ ਕਿਉਂਕਿ ਮੋਰਚਾ ਬੜੀ ਛੇਤੀ ਪੁੱਟ ਕੇ ਲੈ ਗਿਆ। ਮਿਹਰਬਾਨੀ। ਧੰਨਵਾਦ। ਹਾਂਜੀ, ਨਹੀਂ ਸਰਦਾਰ ਜਸਵੀਰ ਸਿੰਘ ਜੀ, ਮੈਂ ਇਹੀ ਗੱਲ ਕਰਕੇ ਹਟਿਆ ਕਿ ਉਹ ਇੱਕ ਬੜਾ ਬੇਤਬਾਰੀ ਜਿਹਾ ਆਲਮ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੇ ਤੁਸੀਂ ਡਿਸੀਜਨ ਲੈਂਦੇ ਹੋ। ਚਲੋ ਚੋਣ ਵੀ ਕਿਸੇ ਨੇ ਲੜਨੀ ਸੀ ਤੇ ਦੂਜੇ ਬੈਠੇ ਰਹਿੰਦੇ। ਪਹਿਲੀ ਗੱਲ ਹੈ, ਕੀ ਚੋਣ ਦੇ ਵਿੱਚੋਂ ਕੀ ਕੱਢਣਾ ਸੀਗਾ ਜਦੋਂ ਤੁਸੀਂ ਉਂਝ ਹੀ ਸੁਪਰ ਲੀਡਰਸ ਹੋ, ਜਿਹਨੂੰ ਮਰਜ਼ੀ ਜਾ ਕੇ ਉੱਥੇ ਦਬਾ ਲੈਂਦੇ। ਤੁਸੀਂ ਤੇ ਸੁਪਰ ਲੀਡਰ ਸੀਗੇ, ਲੀਡਰਾਂ ਦੇ ਵੀ ਲੀਡਰ ਸੀਗੇ, ਪਰ ਨਹੀਂ, ਤੁਸੀਂ ਉਧਰ ਨੂੰ ਹੋਏ ਨਹੀਂ। ਤੇ ਜਦੋਂ ਚੋਣ ਲੜਨੀ ਸੀਗੀ ਸ਼ੁਰੂ ਦੇ ਵਿੱਚ ਹੀ ਜਾਂ ਤਾਂ ਉਦੋਂ ਐਲਾਨ ਕਰ ਦਿੰਦੇ ਕਿ ਅਸੀਂ ਵੀ ਰਾਜਨੀਤਿਕ ਫਰੰਟ ਬਣਾਵਾਂਗੇ, ਤਾਂ ਲੋਕਾਂ ਨੂੰ ਇਹ ਕੋਈ ਮਤਲਬ ਕਿ ਝਟਕਾ ਨਾ ਹੁੰਦਾ। ਫਿਰ ਤਾਂ ਬਾਅਦ ਚ ਝਟਕਾ ਲੱਗਿਆ। ਤਾਂ ਇਹ ਮੈਨੂੰ ਲੱਗਦਾ ਕਿ ਉਹ ਉਨੀ ਮਜ਼ਬੂਤੀ ਚ ਕੋਈ ਮੋਰਚਾ ਲੈ ਜਾਣਗੇ, ਉਹਦੇ ਤੇ ਸ਼ੱਕ ਆ। ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ। ਫਿਰ ਲੋਕ ਇਤਬਾਰ ਕਿਵੇਂ ਕਰਨਗੇ ਤੁਹਾਡੀ ਲੀਡਰਸ਼ਿਪ ਤੇ? ਕਿਉਂਕਿ ਬਾਅਦ ਦੇ ਵਿੱਚ ਇਹਨਾਂ ਨੇ ਕੁੱਕੜ ਖੇ ਵੀ ਬਹੁਤ ਉਡਾਈ ਹੈ ਨਾ। ਕੋਈ ਕਿਸੇ ਨੂੰ RSS ਦਾ ਕਹਿੰਦਾ, ਕੋਈ ਕਹਿੰਦਾ ਏਜੰਸੀਆਂ ਹੱਥੋਂ ਵਿਕ ਗਿਆ, ਕੋਈ ਕਹਿੰਦਾ ਜੀ ਇਹਨੇ ਆ ਕਰ ਲਿਆ, ਪੈਸੇ ਖਾ ਲਏ, ਕੋਈ ਕੁਝ ਕਹਿੰਦਾ। ਤਾਂ ਆਪਸ ਦੇ ਵਿੱਚ ਜਿਹੜੀ ਇਹ ਲੜਾਈ ਇਹਨਾਂ ਨੇ ਵਿੱਢੀ, ਉਹਦਾ ਵੀ ਨੁਕਸਾਨ ਹੋਇਆ। ਤਾਂ ਬਿਲਕੁਲ ਗੱਲ ਤੁਹਾਡੀ ਸਹੀ ਹੈ, ਉਹ ਕਿਸਾਨਾਂ ਵਾਸਤੇ ਤੇ ਵਿਪਤਾਵਾਂ ਉਦਾਂ ਹੀ ਨੇ, ਪਰ ਜੇ ਏਕਤਾ ਨਹੀਂ ਰਹੇਗੀ ਤਾਂ ਉਹ ਜਿਹੜੀਆਂ ਵਿਪਤਾ ਥੋੜੀਆਂ ਪਿੱਛੇ ਹਟੀਆਂ, ਪਿੱਛਲ ਖੁਰੀ ਹੋਈਆਂ, ਉਹ ਕਿਸੇ ਸਮੇਂ ਵੀ ਅਟੈਕਿੰਗ ਮੋਡ 'ਚ ਆ ਸਕਦੀਆਂ ਨੇ। ਬਿਲਕੁਲ ਜੀ, ਬਿਲਕੁਲ। ਚੁਣੌਤੀਆਂ ਦਾ ਦਰਪੇਸ਼ ਹੀ ਆ ਜੀ ਇਸ ਚੀਜ਼ ਦੇ ਵਿੱਚ। ਅਗਲੇ ਕਾਲਰ ਬਲਬੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਬਾਈ। ਵੈਸੇ ਪਾਸੇ ਨਾਲ ਦੋਨੇ ਰਿਲੇਟਿਵ ਹੈ ਬਈ। ਇਹ ਜਿਹੜੇ ਵੱਡੇ ਵੱਡੇ ਮਗਰਮੱਛ ਹੁਣ ਫੜ ਰਿਹਾ ਭਗਵੰਤ ਮਾਨ, ਇਹਨਾਂ ਨੂੰ 2-4 ਮਹੀਨੇ ਖਿੱਚ ਧੂ ਕਰਦੇ ਆ ਤੇ ਫਿਰ ਇਹ ਜ਼ਮਾਨਤ ਕਰਾ ਕੇ ਚਲੇ ਜਾਂਦੇ ਆ। ਤੇ ਇਹਦਾ ਕੋਈ ਫਾਇਦਾ ਲੋਕਾਂ ਨੂੰ ਜਾਂ ਕਿਸੇ ਨੂੰ ਤਾਂ ਹੈ ਨਹੀਂ, ਜਾਂ ਤਾਂ ਇਹਨਾਂ ਦੀ ਕੋਈ ਪ੍ਰਾਪਰਟੀ ਜ਼ਬਤ ਹੋਵੇ ਜਾਂ ਕੁਛ ਹੋਵੇ। 1 ਨੰਬਰ 2 ਵੀ ਜਦੋਂ ਇਹ ਆਉਂਦੇ ਆ ਸਿਆਸਤ 'ਚ, ਉਦੋਂ ਇਹਨਾਂ ਦੇ ਐਫੀਡੇਵਿਟ ਲੈਣੇ ਚਾਹੀਦੇ ਪੱਕੇ ਵੀ ਕਿੰਨਾ ਤੁਹਾਡੇ ਕੋਲੇ ਪੈਸਾ, ਕੀ ਜ਼ਮੀਨ, ਕੀ ਤੁਹਾਡਾ ਦਿੰਦੇ। ਜਦੋਂ ਇਹ ਮੁੜ ਕੇ 5-7 ਸਾਲਾਂ ਬਾਅਦ ਪਤਾ ਲੱਗੇ ਵੀ ਕੀ ਕੁਝ ਬਣਾ ਕੇ ਬਹਿ ਗਏ ਤੇ ਫਿਰ ਸਿੱਧਾ ਹੀ ਸਾਰਾ ਕੁਝ ਪਤਾ ਲੱਗ ਜਾਊਗਾ।
ਜੀ ਥੈਂਕ ਯੂ। ਨਹੀਂ ਨਹੀਂ ਸਰ, ਦੋ ਹੀ ਗੱਲਾਂ ਨੇ। ਪਹਿਲੀ ਗੱਲ ਹੈ ਕਿ ਭਗਵੰਤ ਮਾਨ ਹੋਰੀ ਕਿਸੇ ਨੂੰ ਫੜ ਤਾਂ ਸਕਦੇ ਨੇ, ਕਿਸੇ ਨੂੰ ਛੱਡ ਨਹੀਂ ਸਕਦੇ। ਮੈਂ ਕੀ ਕਹਿ ਰਿਹਾ, ਮੈਂ ਦੁਬਾਰਾ ਦੁਹਰਾਨਾ, ਕਿਸੇ ਨੂੰ ਫੜ ਤਾਂ ਸਕਦੇ ਆ, ਕਿਸੇ ਨੂੰ ਛੱਡ ਨਹੀਂ ਸਕਦੇ। ਮਤਲਬ ਕਿ ਇੱਕ ਵਾਰੀ ਅਦਾਲਤ 'ਚ ਪੇਸ਼ ਕਰ ਦਿੱਤਾ, ਮੁੜ ਕੇ ਅਦਾਲਤ ਨੇ ਛੱਡਣਾ, ਉਹ ਮਹੀਨੇ ਨੂੰ ਛੱਡੇ, 4 ਨੂੰ ਛੱਡੇ, ਉਹਦੇ ਤੇ ਭਗਵੰਤ ਮਾਨ ਦਾ ਕੋਈ ਜ਼ੋਰ ਨਹੀਂ। ਦੂਜੀ ਗੱਲ ਰਹੀ, ਐਫੀਡੇਵਿਟ ਦਿੰਦੇ ਨੇ, ਐਫੀਡੇਵਿਟ ਦਿੰਦੇ ਨੇ, ਐਫੀਡੇਵਿਟ ਤਾਂ ਕੀ ਕਰੋਗੇ ਜਦੋਂ ਪੈਸਾ, ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਕੋਈ ਬੈਗ ਭਰਿਆ ਪੈਸੇ ਦਾ ਤੇ ਕੰਧ ਉੱਤੋਂ ਦੀ ਚਲਾ ਕੇ ਮਾਰੇ ਤੇ ਆਪ ਗੇਟ ਤਾਂ ਨਹੀਂ ਲੰਘ ਕੇ ਆ ਜਾਵੇ US ਤੇ ਕੈਨੇਡਾ, ਫਿਰ ਕੀ ਕਰੋਗੇ? ਉਹਨੇ ਡਿਕਲੇਅਰ ਹੀ ਨਹੀਂ ਕਰਨਾ। ਇੱਥੇ ਤਾਂ ਉਹਦਾ ਐਫੀਡੇਵਿਟ ਬੋਲਦਾ ਹੈ ਕਿ ਮੈਂ ਜੀ ਮਾਲਕ 50 ਲੱਖ ਰੁਪਏ ਦੀ ਸਾਰੀ ਪ੍ਰਾਪਰਟੀ, ਇੱਕ ਟੁੱਟਾ ਜਿਹਾ ਮੋਟਰਸਾਈਕਲ ਰੱਖਿਆ, ਅੱਧਾ ਕੁ ਕਿੱਲਾ ਜ਼ਮੀਨ ਹੈ, 2 ਕਰ, ਮੈਂ ਤੇ ਆਮ ਆਦਮੀ ਹਾਂ ਜੀ। ਮਤਲਬ ਆਮ ਆਦਮੀ, ਆਮ ਜਿਹਾ ਆਦਮੀ, ਕਿਸੇ ਪਾਰਟੀ ਦਾ ਨਹੀਂ, ਲੀਡਰ ABCD ਕਿਸੇ ਪਾਰਟੀ ਦਾ ਵੀ ਹੋਵੇ, ਪਰ ਬਾਅਦ ਦੇ ਵਿੱਚ ਟੈਚੀ ਭਰ ਕੇ ਨੋਟਾਂ ਦਾ ਉਹਨੇ ਹਵਾਲਾ ਰਾਹੀਂ ਘਲਤਾ ਹੈ ਕੈਨੇਡਾ, ਉਥੋਂ PR ਵੀ ਖਰੀਦ ਲਈ, ਸੋ ਤੇ ਜਾ ਕੇ ਇੱਕ ਬੰਗਲਾ ਵੀ ਖਰੀਦ ਲਿਆ। ਤੇ ਫਿਰ ਕੀ ਕਰੋਗੇ ਤੁਸੀਂ? ਐਫੀਡੇਵਿਟ ਕੀ ਕਰਨਗੇ ਉੱਥੇ? ਰੌਲਾ ਤੇ ਇਸੇ ਗੱਲ ਦਾ ਹੀ ਹੈ ਨਾ ਕਿ ਇਹ ਸਾਰਾ ਕੁਝ ਹੋ ਰਿਹਾ, ਤਾਂ ਜਦੋਂ ਤੱਕ ਇਹ ਸਾਰਾ ਤਾਣਾ ਬਾਣਾ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹਨਾਂ ਚੀਜ਼ਾਂ ਨੂੰ ਰੋਕਣਾ ਬੜਾ ਮੁਸ਼ਕਲ ਹੈ। ਤੇ ਹਵਾਲਾ ਰਾਹੀਂ, ਸ਼ੈਲ ਕੰਪਨੀਆਂ ਰਾਹੀਂ ਜ਼ਿਆਦਾ ਪੈਸਾ ਨਿਕਲ ਰਿਹਾ ਅੱਗੇ ਨਾਲੋਂ। ਅੱਗੇ ਦੀ ਕਰਪਸ਼ਨ ਜਿਹੜੀ ਕਰਦੇ ਸੀ, ਉਹ ਕੋਈ ਮਾੜੀ ਮੋਟੀ ਕਰਕੇ ਲੱਖ, 1.5 ਲੱਖ, 2 ਲੱਖ, 4 ਲੱਖ, ਜਾਂ ਕੁਝ ਵੱਡੇ ਸੀ ਜਿਹੜੇ ਸਵਿਸ ਬੈਂਕਾਂ 'ਚ ਘੱਲ ਦਿੰਦੇ ਸਨ। ਇੱਥੇ ਹੁਣ ਤਾਂ ਹਵਾਲਾ ਵਾਲਾ ਇਹੋ ਜਿਹਾ ਕੰਮ ਚੱਲਿਆ ਕਿ ਬਸ ਲਾਲਾ ਹੀ ਹੋਈ ਜਾਂਦੀ ਹੈ, ਪਤਾ ਨਹੀਂ ਕਿੰਨੇ ਕੁ ਟੱਪੀ ਜਾਂਦੇ ਨੇ। ਜੀ ਅਗਲੇ ਕਾਲਰ ਜੁਗਾ ਸਿੰਘ ਜੀ। हाँ, सत श्री अकाल जी जसवंत जी, सत श्री अकाल जी। मेरा सवाल लिखना है कि मिठियां गोलियां बन जाते है 18,000 करोड़ रुपए का तो बिजली से भार पै गया है। ਇਹਦੀ ਆਪਣੇ ਬਿਜਲੀ ਪਲਾਨ ਦੇ ਕੋਈ ਨਵੀਂ ਸਹੂਲਤ ਵੀ ਜਿਹੜੇ ਪੰਜਾਬ ਦੀ ਬਿਜਲੀ ਕੋ ਪਲਾਨ ਕੋ ਹੋਵੇ ਨਾ, ਜਿਹਨੇ ਬਿਜਲੀ ਦੀ ਖਪਤ ਘੱਟ ਕਰੇ ਜਾਂ ਪੰਜਾਬ 'ਚ ਪੈਦਾ ਹੋ ਸਕੇ, ਇਹਦੇ ਆਪਣੇ ਮੁੱਲੇ ਲੈਣ ਤੇ ਸਬਸਿਡੀਆਂ ਦੇ ਤੇ ਜੋਰ ਦਿੱਤਾ ਹੈ ਜੀ। ਆਏ ਸਾਜ ਨਹੀਂ ਜੋਗਾ ਸਿੰਘ ਜੀ, ਮੈਂ ਤੁਹਾਨੂੰ ਆਲ ਇੰਡੀਆ ਦਾ ਪਲਾਨ ਦੱਸ ਦਿੰਦਾ। ਆਲ ਇੰਡੀਆ ਦਾ ਕੀ ਹੋਏਗਾ 5 ਸਾਲਾਂ ਨੂੰ, ਕਿ ਸਬਸਿਡੀ ਹੋਣੀ ਜੇ ਖਤਮ, ਸਬਸਿਡੀ ਹੋਏਗੀ ਖਤਮ, ਤੇ ਜਿਹੜੇ ਉੱਤੇ ਹਮ ਦੋ ਹਮਾਰੇ ਦੋ ਉਹ ਹੋਣਗੇ ਡਿਸਟ੍ਰੀਬਿਊਟਰ, ਮੇਨ ਫਰੈਂਚਾਈਜ਼ੀ ਉਹਨਾਂ ਦੇ ਕੋਲ ਚਲੇ ਜਾਣਗੀਆਂ, ਤੇ ਜਿਹੜੀਆਂ ਰਹਿ ਜਾਣਗੀਆਂ ਉਹ ਯਵਕਦੇ ਰਹਿਣ। ਸੋ ਹੌਲੀ ਹੌਲੀ ਇਹ ਸਾਰਾ ਕੁਝ ਹੋਏਗਾ, ਸਬਸਿਡੀਆਂ ਇੰਨੀਆਂ ਨਹੀਂ ਜਾਰੀ ਰਹਿਣਗੀਆਂ ਆਉਣ ਵਾਲੇ ਸਮੇਂ 'ਚ। ਤਾਂ ਬਾਕੀ ਜਿਹੜੀ ਇਹਨਾਂ ਨੇ ਕੀਤੀ ਆ ਆਮ ਆਦਮੀ ਪਾਰਟੀ ਦੀ ਰਾਜਨੀਤੀ, ਮੇਰੇ ਸਮਝ ਤੋਂ ਪਰੇ ਦੀ ਗੱਲ ਹੈ। ਤੇ ਜਦੋਂ ਸਬਸਿਡੀ ਪਹਿਲਾਂ ਥੋੜੀ ਬਹੁਤੀ ਉਦਯੋਗ ਨੂੰ ਮਿਲ ਰਹੀ ਸੀ, ਖੇਤੀ ਸੈਕਟਰ ਨੂੰ ਮਿਲ ਰਹੀ ਸੀ, ਚੰਨੀ ਨੇ ਅੱਛਾ ਕੰਮ ਇਹ ਕੀਤਾ ਸੀਗਾ ਕਿ ਚਲੋ ਬਿਜਲੀ ਜਿਹੜੀ ਆ ਸਸਤੀ ਕਰ ਦਿੱਤੀ ਸੀਗੀ, ਕੋਈ ਐਡਾ ਖਾਸਾ ਬੋਝ ਨਹੀਂ ਸੀ ਪੈਂਦਾ। ਪਰ ਇਹਨਾਂ ਨੇ ਆਪਣੀ ਮਾਰਕੇਬਾਜ਼ੀ ਕਰਨ ਵਾਸਤੇ, ਬਿਲਕੁਲ ਤੁਸੀਂ ਦਰੁਸਤ ਕਿਹਾ, 9 ਕਰੋੜ ਦਾ ਬਕਾਇਆ ਸੀ, 15 ਕਰੋੜ ਦਾ ਹੋਰ ਪਾਤਾ, 23 ਕਰੋੜ ਦੇਣਾ। ਤੇ ਆ ਪਿਛਲੇ ਮਹੀਨੇ ਇਹਨਾਂ ਨੇ ਆਪਣੀ ਸਬਸਿਡੀ ਦੀ ਕਿਸ਼ਤ ਦਿੱਤੀ ਨਹੀਂ। ਵੈਸੇ ਤੇ ਕਾਨੂੰਨਨ ਇਹਨਾਂ ਨੇ ਮਹੀਨਾ ਖਤਮ ਹੋਣ ਤੋਂ ਪਹਿਲਾਂ ਜਮ੍ਹਾਂ ਕਰਾਉਣੀ ਹੁੰਦੀ ਹੈ। ਉਹਦਾ ਇਹ ਹਾਲ ਹੋਇਆ ਕਿ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਕਿ ਪਾਵਰਕਾਮ ਨੂੰ ਆਪਣੀ ਮਹੀਨਾਵਾਰੀ ਦੇਣਦਾਰੀ ਵਾਸਤੇ ਕਰਜ਼ਾ ਮੰਗਣਾ ਪਿਆ 500 ਕਰੋੜ ਦਾ। ਇਹ ਮੈਂ ਫੈਕਚੁਅਲੀ ਗੱਲ ਕਹਿ ਰਿਹਾ, ਇਹ ਕੋਈ ਤੁੱਕੇ ਮਾਰੀ ਨਹੀਂ ਹੈਗੀ, ਵੀ ਮੈਂ ਕਿਸੇ ਨੂੰ ਨਿੰਦਰ ਵਾਸਤੇ ਕਹਿ ਰਿਹਾ। ਇਹ ਕੋਲੈਪਸ ਕਰ ਜਾਏਗਾ ਤੁਹਾਡਾ ਇਹ ਜਿਹੜਾ ਹੈਗਾ PSPCL। ਜੀ 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 ਅਗਲੇ ਕਾਲਰ ਨੇ ਅਵਤਾਰ ਲਾਲੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਤਾਂ, ਮੈਂ ਕਿਹਾ ਵੀ ਕਦ ਸਿੱਧੂ ਸਾਹਿਬ ਜੀ ਕਦ ਬਾਹਰ ਆਉਂਦੇ ਆ? ਸਿੱਧੂ ਸਾਹਿਬ ਮੈਨੂੰ ਲੱਗਦਾ ਕਿ ਠੰਡ ਨਿਕਲੀ ਤੋਂ ਗਏ ਸੀ ਤੇ ਠੰਡ ਆਈ ਜੇ ਤੋਂ ਆ ਜਾਣਗੇ। ਬਸ ਠੰਡ ਨਿਕਲੀ ਤੋਂ ਗਏ ਸੀ ਤੇ ਜਦੋਂ ਠੰਡ ਆਉਣੀ ਹੋਈ ਤਾਂ ਉਦੋਂ ਨੂੰ ਆ ਜਾਣਗੇ। ਬਸ ਤੁਸੀਂ ਲਾ ਲਓ ਹਿਸਾਬ, ਕਿਉਂਕਿ ਸਾਲ ਦਾ ਸਫ਼ਰ ਸੀ ਤੇ 6-7 ਮਹੀਨੇ ਨਿਕਲ ਗਏ ਆ, ਤੇ ਮਹੀਨਾ 2 ਮਹੀਨੇ ਪਹਿਲਾਂ ਇਹਨਾਂ ਨੂੰ ਸ਼ਾਇਦ ਹੋ ਸਕਦਾ ਮਾਫੀ ਮਿਲ ਜਾਵੇ। ਆਸ ਕਰੋ ਕਿ 10 ਕੁ ਮਹੀਨੇ ਤੇ ਕੱਟਣਗੇ, ਘੱਟੋ ਘੱਟ ਹੋ ਸਕਦਾ ਮਹੀਨਾ 2 ਮਹੀਨੇ ਪਹਿਲਾਂ ਆ ਜਾਣ, ਨਹੀਂ ਤਾਂ ਬਈ ਸਾਲ ਬਾਅਦ ਤੇ ਆਈ ਜਾਣਗੇ। ਤਾਂ ਜਦੋਂ ਆਉਣਗੇ ਤਾਂ ਫੇਰ ਵੇਖੋ ਬਈ ਕੀ ਰੰਗ ਭਾਗ ਲਾਉਂਦੇ ਆ, ਤੇ ਕਾਫੀ ਸ਼ਿੱਦਤ ਦੇ ਨਾਲ ਉਡੀਕ ਰਹੇਗੀ ਰਾਜਨੀਤੀ ਦੇ ਵਿੱਚ, ਉਹਨਾਂ ਦਾ ਕਿਹੜਾ ਕਦਮ ਹੁੰਦਾ ਅਗਲਾ, ਕਿੱਦਾਂ ਵਾਪਸੀ ਹੁੰਦੀ, ਕੀ ਵਾਪਸੀ ਹੁੰਦੀ ਆ। ਸੁਰਿੰਦਰ ਜੀ। ਹਾਂਜੀ ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ।
ਸਰ ਜੀ ਮੈਂ ਇਹ ਪੁੱਛਣਾ ਸੀ ਆਪਣੇ ਬੀਬੀ ਜਗੀਰ ਕੌਰ ਤੇ ਆਪਣੇ ਤਰਪਾਲ ਚੋੜ ਦਾ ਕਦੀ ਹੁਣ ਨਹੀਂ ਕਦੀ ਅੱਜ ਕੱਲ ਕੋਈ ਨਿਊਜ਼ ਨਹੀਂ ਆਈ ਜੀ। ਹੈਲੋ ਬੀਬੀ ਜਗੀਰ ਕੌਰ ਦੀ ਨਿਊਜ਼ ਕੀ ਹੋਣੀ ਆ ਜੀ? ਹੈਲੋ ਹਾਂਜੀ ਹਾਂਜੀ, ਉਹਨਾਂ ਦੀ ਨਿਊਜ਼ ਕੀ ਸਟੇਟਮੈਂਟ ਹੀ ਹੁੰਦੀਆਂ, ਉਹ ਇਹਨਾਂ ਦੀਆਂ ਹੁਣ ਕਿਹੜਾ ਕੋਈ ਗਵਰਨਰ ਲੱਗੇ ਆ, ਉਹ ਸਟੇਟਮੈਂਟ ਹੀ ਹੁੰਦੀਆਂ ਨੇ, ਉਹ ਆਪਦੇ ਘਰੇ ਬੈਠੇ ਆ ਬਸ, ਠੀਕ ਠਾਕ ਹੈ, ਚੱਲੀ ਜਾਂਦਾ ਕੰਮ ਤਾਂ। ਸੁਖਦੇਵ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸੁਖਦੇਵ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਮਿੰਟੂ ਜੀ, ਸਤਿ ਦੋਨੋਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਦੋ ਸਵਾਲ ਹੈ। ਇੱਕ ਤਾਂ ਇਹ ਹੈ ਵੀ ਉਹ ਇੰਨੀਆਂ ਸੀਟਾਂ ਬੈਠੀਆਂ ਹੈ ਬੇਅਦਬੀ ਮਸਲੇ ਤੇ, ਇਸ਼ੂ ਤੇ, ਵੀ ਉਹਨਾਂ ਨੇ ਅੱਜ ਤੱਕ ਇਹ ਪਤਾ ਕੀਤਾ ਵੀ ਜਿਹੜੀ ਚਿੱਠੀ ਲਿਖੀ ਸੀ ਮੁਆਫੀਨਾਮੇ ਦੀ, ਉਹ ਕਿਹਨੇ ਲਿਖੀ ਸੀ ਤੇ ਕੌਣ ਉਹਨੂੰ ਲੈ ਕੇ ਆਏ ਸੀ ਤੇ ਕਿਹਨੂੰ ਡਿਲੀਵਰ ਕੀਤੀ ਸੀ? ਨੰਬਰ 2 ਵੀ ਜਿਹੜਾ ਇਹਨਾਂ ਨੇ ਉਹਨੂੰ ਨਾ ਜਸਟੀਫਾਈ ਕੀਤਾ ਸੀ 92 ਲੱਖ ਦੇ ਇਸ਼ਤਿਹਾਰ ਦੇ ਕੇ, ਤੇ ਉਹਦੀ ਬਾਤ ਵੀ ਇਹਨਾਂ ਨੇ ਕਮੇਟੀ ਨੇ ਕੋਈ ਵੈਰੀਫਿਕੇਸ਼ਨ ਕੀਤੀ ਆ? ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਦੇ ਦਿਓ ਜੀ। ਇੱਕ ਹੋਰ ਰਹਿ ਗਿਆ ਬਾਅਦ ਜੀ। ਹਾਂਜੀ ਨਹੀਂ ਕਿਹੜੇ ਇੱਕ ਤਾਂ ਜਿਹੜਾ ਇਸ਼ਤਿਹਾਰਾਂ ਵਾਲਾ, ਦੇਖੋ ਇਸ਼ਤਿਹਾਰਾਂ ਵਾਲੀ ਮੇਰੇ ਖਿਆਲ ਦੇ ਨਾਲ ਆਪਾਂ ਹੀ ਬਹੁਤ ਵਾਰੀ ਗੱਲ ਕਰ ਚੁੱਕੇ ਆ ਕਿ ਕਮੇਟੀ ਦੇ ਇਸ਼ਤਿਹਾਰੋਂ ਮੱਕੜ ਸਾਹਿਬ ਉਦੋਂ ਹੁੰਦੇ ਸੀਗੇ, ਮੱਕੜ ਸਾਹਿਬ ਫੌਤ ਹੋ ਗਏ, ਹਰਚਰਨ ਸਿੰਘ ਸੀਗੇ ਉਹ ਮੁੱਖ ਸਕੱਤਰ, ਉਹ ਵੀ ਫੌਤ ਹੋ ਗਏ। ਹੁਣ ਆਪਾਂ ਨੂੰ ਜਵਾਬ ਕਿਹੜਾ ਦੇਗਾ? ਤੇ ਮੰਨਦੇ ਨਹੀਂ ਹੈ, ਇਹ ਕਹਿੰਦੇ ਕਿ ਫੈਸਲੇ ਉਹਨਾਂ ਦੇ ਸੀਗੇ, ਅਕਾਲ ਤਖਤ ਸਾਹਿਬ ਨੇ ਮਾਫੀ ਦਿੱਤੀ ਤੇ ਉਹਨਾਂ ਨੇ ਇਸ਼ਤਿਹਾਰ ਦੇ ਦਿੱਤੇ, ਅਸੀਂ ਕੀ ਕਰੀਏ? ਇਹ ਪੁੱਛਦੇ ਸੀ ਵੀ ਮਾਫੀਨਾਮੇ ਦੀ ਚਿੱਠੀ ਕੌਣ ਲੈ ਕੇ ਆਇਆ, ਕੌਣ ਦੇ ਕੇ ਗਿਆ, ਕਿੰਨੇ ਲਈ, ਉਹਦੇ ਬਾਰੇ ਵੀ ਸਿੱਟ ਨੂੰ ਕਿਸੇ ਨੂੰ ਪਤਾ ਲੱਗਾ? ਨਹੀਂ, ਉਹ ਤਾਂ ਗੁਰਮੁਖ ਸਿੰਘ ਦੀਆਂ ਤੁਸੀਂ ਕੱਢ ਲਓ, ਉਦੋਂ ਦੀਆਂ ਇੰਟਰਵਿਊਜ਼ ਕੱਢ ਲਓ, ਉਹ ਦੱਸ ਦੇਣਗੇ ਤੁਹਾਨੂੰ। ਤਰਲੋਚਨ ਸਿੰਘ ਦੀਆਂ ਕੁਝ ਇੰਟਰਵਿਊਜ਼ ਕੱਢ ਲਓ, ਉਹ ਪਤਾ ਲੱਗ ਜਾਏਗਾ। ਉਹ ਤਾਂ ਔਨ ਰਿਕਾਰਡ ਤੇ ਹੈ ਨਾ ਸਾਰਾ ਕੁਝ। ਪਰ ਇਹ ਕਹਿੰਦੇ ਨੇ, ਇਹ ਤਾਂ ਆਪਦੇ ਮੂੰਹੋਂ ਨਹੀਂ ਮੰਨਦੇ ਬਈ। ਇਹ ਤਾਂ ਬਹੁਤ ਵਾਰੀ ਚਰਚਾ ਹੋ ਚੁੱਕੀ ਹੈ ਨਾ ਕਿ ਅਸਲ ਦੇ ਵਿੱਚ ਉਹ ਚਿੱਠੀ ਕਿਸੇ ਹੋਰ ਭਾਸ਼ਾ 'ਚ ਸੀ, ਉੱਥੇ ਪਹੁੰਚਦੇ ਕੋਈ ਹੋਰ ਹੋ ਗਈ। ਇਹ ਤਾਂ ਗੱਲਾਂ ਕਹਿਣ ਵਾਲੇ ਬੰਦੇ ਹਾਲੇ ਵਿੱਚ ਹੈਗੇ ਨੇ, ਗੁਰਮੁਖ ਸਿੰਘ ਹੈਗੇ ਨੇ, ਗੁਰਮੁਖ ਸਿੰਘ ਹੋਰ ਤੁਹਾਨੂੰ ਪਤਾ ਉਹ ਅੱਜ ਕੱਲ ਬੋਲਦੇ ਨਹੀਂ। ਕੈਰੋਮਾਈਡ ਰਿਕਾਰਡ ਵਾਂਗੂ ਉਹ ਭੇਤ ਹੀ ਰਹਿਣਾ। ਅੱਛਾ, ਇੱਕ ਹੋਰ ਸਵਾਲ ਹੈ ਜੀ ਮਿੰਟੂ ਜੀ, ਉਹ ਜਿਹੜਾ ਮਤਲਬ ਪੁਲਿਸ ਦੀਆਂ ਜ਼ਿਆਦਤੀਆਂ ਹੁੰਦੀਆਂ 25-25 30-30 ਸਾਲ 35-35 ਸਾਲ, ਉਹਦਾ ਫੈਸਲਾ ਨਹੀਂ ਹੁੰਦਾ, ਜਸਟ ਡਿਲੇਡ ਜਸਟ ਡਿਨਾਈਡ, ਤੇ ਉਹਦਾ ਜ਼ਿੰਮੇਵਾਰ ਕੌਣ ਹੈ? ਉਦੋਂ ਤਾਂ ਖਤਮ ਹੋ ਜਾਂਦਾ ਕਹਾਣੀ ਸਾਰੀ। ਨਹੀਂ ਦੇਖੋ, ਇਹ ਜਿਹੜੇ ਮਾਮਲੇ ਹੈਗੇ ਨੇ ਇੰਡੀਆ 'ਚ, ਇਸ ਤਰ੍ਹਾਂ ਦੇ ਮਾਮਲੇ ਆ ਜਿਹਦੇ 'ਚ 20-20 ਸਾਲ 25-25 ਸਾਲ ਟ੍ਰਾਇਲ ਚੱਲੇ ਤੇ ਬੰਦੇ ਅੰਦਰ ਰਹੇ ਨੇ। ਮੈਂ ਇੱਕ ਕਹਾਣੀ ਪੜ੍ਹੀ ਸੀਗੀ ਨੇਪਾਲੀ ਦੀ, ਉਹ ਇੱਥੇ ਪਤਾ ਨਹੀਂ 25-30 ਸਾਲ ਹੀ ਟ੍ਰਾਇਲ ਚੱਲਦਾ ਰਿਹਾ। 80 ਦੇ ਦਹਾਕੇ ਦਾ ਹਿਸਾਬ ਲਾ ਲਓ ਮਰਡਰ ਦਾ। ਆ ਪਿੱਛੇ ਜਿਹਨੂੰ NGO ਨੇ ਰਿਹਾ ਕਰਵਾਇਆ, ਹੁਣ ਗਿਆ ਆਪਣੇ ਮੁਲਕ। ਸੋ ਇਸ ਤਰ੍ਹਾਂ ਹੈਗੀਆਂ ਨੇ, ਇਸ ਤਰ੍ਹਾਂ ਦੀਆਂ ਕਹਾਣੀਆਂ ਹੈਗੀਆਂ। ਮੈਂ ਇਹਦੇ ਤੋਂ ਮਤਲਬ ਨਹੀਂ ਮੁਨਕਰ ਹੋ ਸਕਦਾ। ਇਹਦੇ ਵਾਸਤੇ ਬਹੁਤ ਕੁਝ ਜ਼ਿੰਮੇਵਾਰ ਹੈ ਜੀ। ਕਈ ਵਾਰ ਪੁਲਿਸ ਜਿਵੇਂ ਚਲਾਨ ਹੀ ਨਹੀਂ ਪੇਸ਼ ਕੀਤਾ, ਉੱਥੇ ਤੁਰਿਆ ਫਿਰਦਾ, ਕੋਈ ਜ਼ਮਾਨਤ ਭਰਾਉਣ ਨਹੀਂ ਆਇਆ, ਉੱਥੇ ਤੁਰਿਆ ਫਿਰਦਾ ਸਾਰਾ ਕੁਝ। ਤਾਂ ਕਈ ਚੀਜ਼ਾਂ ਨੇ ਅਲੱਗ-ਅਲੱਗ ਨੇ, ਇਹਦੇ ਵਾਸਤੇ ਕੋਈ ਇੱਕ ਜ਼ਿੰਮੇਵਾਰ ਨਹੀਂ ਹੈਗਾ। ਜੁਡੀਸ਼ਰੀ ਦੀ ਆਪਣੀ ਜ਼ਿੰਮੇਵਾਰੀ, ਉਹਦੇ ਬਾਰੇ ਅਸੀਂ ਗੱਲ ਕਰਕੇ ਹਟੇ ਲੰਮੀ ਚੌੜੀ ਸਰਦਾਰ ਸਾਹਿਬ, ਕਿ ਜੁਡੀਸ਼ਰੀ ਦੀਆਂ ਆਪਣੀਆਂ ਸਮੱਸਿਆਵਾਂ ਨੇ ਉਰੇ, ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਲਾਅ ਇਨਫੋਰਸਮੈਂਟ ਫੋਰਸਸ ਨੇ, ਉਹਨਾਂ ਦੀਆਂ ਆਪਣੀਆਂ ਊਣਤਾਈਆਂ ਕੁਤਾਈਆਂ ਨੇ। ਕੋਈ ਇੱਕ ਧਿਰ ਜ਼ਿੰਮੇਵਾਰ ਨਹੀਂ ਹੈਗੀ ਇਹਨਾਂ ਚੀਜ਼ਾਂ ਵਾਸਤੇ। ਇਹ ਨਿਆਂ ਤੰਤਰ ਤੇ ਤਾਂ ਹੀ ਬਹਾਲ ਹੋਏਗਾ। ਮੇਰਾ ਮੰਨਣਾ ਇਹ ਹੈ ਕਿ ਪੰਚਾਇਤੀ ਸਿਸਟਮ ਤੁਹਾਡਾ ਮਜ਼ਬੂਤ ਹੋਣਾ ਚਾਹੀਦਾ। ਹਰੇਕ ਨਿੱਕੀ ਗੱਲ ਇੰਡੀਆ 'ਚ ਕੋਰਟ 'ਚ ਜਾ ਰਹੀ ਆ, ਨਿੱਕੀ ਗੱਲ ਆ, ਨਿੱਕੀ ਗੱਲ। ਤੂੰ ਕਹਿਣ ਦਾ ਮਤਲਬ ਹੈ ਕਿ ਛੋਟੇ ਪੱਧਰ ਤੇ ਜੇ ਤੁਹਾਡੇ ਕੇਸਾਂ ਦੇ ਨਿਬੇੜੇ ਹੋਣ, ਅਦਾਲਤਾਂ 'ਚ ਬਹੁਤ ਘੱਟ ਲੋਕ ਜਾਣ, ਪੜ੍ਹੇ ਲਿਖੇ ਹੋਣ, ਉਹ ਕ੍ਰਾਈਮ ਘੱਟ ਕਰਨ, ਉਹ ਲੜਾਈ ਝਗੜਾ ਘੱਟ ਕਰਨ, ਤਾਂ ਫੇਰ ਜਾ ਕੇ ਜੁਡੀਸ਼ਰੀ ਦਾ ਸਿਸਟਮ। ਨਹੀਂ ਤੇ ਇੰਨੀ ਵਸੋਂ ਦੇ ਵਿੱਚ ਕਦੇ ਉਮੀਦ ਨਾ ਕਰੋ ਕਿ ਵੇਲੇ ਸਿਰ ਨਿਆਂ ਮਿਲ ਜਾਏਗਾ, ਚਾਹੇ ਕੋਈ ਵੀ ਹੋਵੇ। ਆ ਤੁਸੀਂ ਸਿੱਧੂ ਮੂਸੇਵਾਲੇ ਦਾ ਮਾਮਲਾ ਦੇਖ ਲਿਓ, ਕਿ ਮੇਰੀ ਗੱਲ ਅੱਜ ਨੋਟ ਕਰ ਲਿਓ, ਸਿੱਧੂ ਮੂਸੇਵਾਲੇ ਦਾ ਮਾਮਲਾ ਵੀ ਛੇਤੀ ਨਹੀਂ ਜੇ ਨਿਬੜਦਾ। ਜਿੰਨਾ ਮਰਜ਼ੀ ਜ਼ੋਰ ਲਾਈ ਕੇ ਕਹੀ ਜਾਣ। ਵਾਕਿਆ ਅਗਲੇ ਕਾਲਰ ਬਲਰਾਜ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲੀ ਗੱਲ, ਜਿਹੜਾ ਸਵਾਲ ਚੱਲ ਰਿਹਾ ਇਹਦੇ ਬਾਰੇ ਦੱਸਦਾ ਕਿ ਪੋਲੀਟੀਕਲ ਜਿਹੜੀ ਆ ਇੱਛਾ ਜਿਹੜੀ ਉਹ ਜ਼ਿਆਦਾ ਡਿਪੈਂਡ ਕਰਦੀ ਇੰਡੀਆ ਵਿੱਚ। ਜੇ ਕਿਸੇ ਨੂੰ ਇਹਨਾਂ ਨੇ ਫਾਂਸੀ ਦੇਣੀ ਹੋਵੇ, ਉਦੋਂ ਅੱਧੀ ਰਾਤ ਸੁਪਰੀਮ ਕੋਰਟ ਦੇ ਕੋਰਟ ਖੁੱਲ ਜਾਂਦੇ ਆ। ਜੇ ਕਿਸੇ ਨੂੰ ਲੰਮੇ ਟਾਈਮ ਤੱਕ ਰੱਖਣਾ ਹੋਵੇ, ਫਿਰ 20 ਸਾਲ ਤੱਕ ਤਰੀਕਾ ਨਹੀਂ ਨਿਕਲਦੀਆਂ, ਉੱਥੇ ਅੰਦਰ ਤਾਂ ਹੀ ਬੰਦੇ ਗਲ ਕੇ ਮਰ ਜਾਂਦੇ ਆ। ਇਹ ਪੋਲੀਟੀਕਲ ਇੱਕ ਬੰਨੇ ਬਲਾਤਕਾਰੀ ਜਿਹੜੇ ਉਹਨਾਂ ਨੂੰ ਇਹਨਾਂ ਨੇ ਰਿਹਾ ਕਰਤਾ ਆਪਣੇ ਗੁਜਰਾਤ ਦੇ ਵਿੱਚ। ਹਾਂਜੀ ਜੀ।
ਤੇ ਸਾਡੇ ਬੰਦੀ ਸਿੰਘ ਦੁੱਗਣੀ ਜਿਹੜੀ ਆ ਉਹ ਸਜ਼ਾ ਕੱਟ ਚੁੱਕੇ ਆ, ਉਹਨਾਂ ਨੂੰ ਰਿਹਾ ਨਹੀਂ ਕਰ। ਇਹ ਪੋਲੀਟੀਕਲ ਜਿਹੜਾ ਉੱਥੇ ਸਿਸਟਮ ਆ ਉਹ ਹੈਵੀ ਆ ਅੱਜ ਕੱਲ੍ਹ ਨਿਆਂਪਾਲਿਕਾ ਤੇ, ਇਸ ਕਾਰਨ ਸਾਰੇ ਡਿਵੇ ਹੋ ਰਹੇ ਕੇਸ ਜਿਹੜੇ ਆ। ਥੈਂਕ ਯੂ ਜੀ ਆਪਣੀ ਟਿੱਪਣੀ ਦੇਣ ਦੇ ਲਈ। ਤੇ ਤੁਸੀਂ ਆਪਣਾ ਸਵਾਲ ਵੀ ਪੁੱਛ ਲਿਓ ਜੀ। ਹਾਂਜੀ, ਮਿੰਟੂ ਸਾਹਿਬ ਨੂੰ 2 ਸਵਾਲ ਹੈ ਛੋਟੇ ਛੋਟੇ। ਇੱਕ, ਮਿੰਟੂ ਸਾਹਿਬ ਜੀ, ਜਦੋਂ ਲੀਡਰ ਜਾਂ ਵੱਡੇ ਅਫਸਰ ਕਰਪਸ਼ਨ ਦੇ ਦੋਸ਼ ਵਿੱਚ ਫੜੇ ਜਾਂਦੇ ਆ, ਉਹਨਾਂ ਨੂੰ ਬਿਮਾਰ ਕਿਉਂ ਦੂਜੇ ਤੀਜੇ ਦਿਨ ਹੋ ਜਾਂਦੇ ਆ? ਉਹਨਾਂ ਦੇ ਛਾਤੀ 'ਚ ਦਰਦ ਹੋਣ ਲੱਗ ਪੈਂਦਾ, ਉਹਨਾਂ ਨੂੰ PGI ਤੋਂ ਘੱਟ ਕਿਤੇ ਲਿਜਾਂਦੇ ਨਹੀਂ। ਇਹ ਕੀ ਗੱਲ? ਹੋਰ ਕੋਈ ਖਾਦਾ ਪੀਤਾ ਛਾਤੀ ਤੇ ਜੰਮ ਜਾਂਦਾ ਜੀ, ਖਾਦਾ ਪੀਤਾ ਤੁਸੀਂ ਸਮਝਦੇ ਨਹੀਂ ਹੈ। ਹਾਂਜੀ, ਜੇ ਕੰਮ ਲਈ ਅੰਦਰ ਕੀਤਾ ਖਾਦਾ ਪੀਤਾ ਜੰਮ ਜਾਂਦਾ ਛਾਤੀ ਤੇ ਨਾ। ਉਹ ਜਿਹੜੇ ਦਰਾਸ਼ਤ ਖਾਦੇ ਹੁੰਦੇ ਆ, ਲੋਕੋ ਬਜਰੀ ਬ੍ਰੇਕ ਖਾਦੇ ਹੁੰਦੇ ਆ, ਉਹ ਫਿਰ ਤਕਲੀਫ ਦਿੰਦੇ ਇਹਨਾਂ ਲੋਕਾਂ ਨੂੰ, ਸਾਹ ਲੈਣ 'ਚ ਦਿੱਕਤ ਆ ਜਾਂਦੀ ਉਦੋਂ। ਹਾਂਜੀ, ਮੇਰਾ ਦੂਸਰਾ ਸਵਾਲ ਇਹ ਆ ਕਿ ਅੱਜ ਬਿੱਟੂ ਚੀਕਾ ਮਾਰਦਾ ਹੀ ਸਾਨੂੰ ਪੇਪਰ ਦਿਖਾਓ। ਜਦੋਂ ਅਰਸ਼ੂ ਨੂੰ ਗ੍ਰਿਫਤਾਰ ਕਰਨ ਆਏ ਆ, ਕੀ ਇਹਦਾ ਦਾਦਾ ਜਿਹੜਾ ਹੈਗਾ ਉਹ ਪੇਪਰ ਦਿਖਾਉਂਦਾ ਸੀ ਉਹਦੇ ਰਾਜ ਵਿੱਚ? ਘਰਾਂ ਤੋਂ ਚੱਕ ਕੇ ਮੁੰਡਿਆਂ ਨੂੰ ਖਪਾਤਾ ਇਸ ਖਾਨਦਾਨ ਨੇ, ਜਾਂ ਇਹਨਾਂ ਨੇ ਜੋ ਧੱਕੇਸ਼ਾਹੀਆਂ ਕੀਤੀਆਂ, ਕੀ ਇਹ ਪੇਪਰ ਦਿਖਾਉਂਦੇ ਸੀ ਆਪਦੇ ਰਾਜ ਵਿੱਚ ਜਿਹੜੇ ਅੱਜ ਪੇਪਰ ਮੰਗਦੇ ਆ ਪੁਲਿਸ ਕੋਲੋਂ? ਥੈਂਕ ਯੂ ਜੀ। ਵੇਖੋ ਸਰਦਾਰ ਸਾਹਿਬ, ਵੇਖੋ ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਨਾ, ਪਰ ਅਸੀਂ ਇੱਕ ਗਲਤੀ ਨੂੰ ਦੂਜੀ ਗਲਤੀ ਨਾਲ ਕਿਉਂ ਜਸਟੀਫਾਈਬਲ ਬਣਾ ਰਹੇ ਹਾਂ? ਜੇ ਉਸ ਟਾਈਮ ਪੇਪਰ ਨਹੀਂ ਦਿਖਾਏ ਗਏ ਜਾਂ ਉਸ ਟਾਈਮ ਧੱਕੇ ਕੀਤੇ ਗਏ, ਅਸੀਂ ਉਹਨਾਂ ਨੂੰ ਗਲਤ ਕਹਿੰਦੇ ਤਾਂ ਹੁਣ ਵਾਲਾ ਜੇ ਕੰਮ ਗਲਤ ਹੈ, ਦੇਖੋ ਵਿਜੀਲੈਂਸ ਆ ਰਹੀ ਹੈ ਤਾਂ ਕੀ ਉਹਦੇ ਕੋਲ ਏਦਾਂ ਤਾਂ ਫਿਰ ਘਰ ਚ ਆ ਕੇ ਆਪਣੀ ਬਹੂ ਬੇਟੀ ਨੂੰ ਵੀ ਲੈ ਜਾ ਸਕਦੇ ਨੇ ਉਹ, ਕਿ ਅਸੀਂ ਨਹੀਂ ਪੁੱਛਾਂਗੇ ਕਿ ਤੁਹਾਡੇ ਕੋਲ ਪੇਪਰ ਕੀ ਹੈ ਬਈ, ਤੁਹਾਡਾ ਜਿਹੜਾ ਪ੍ਰੋਸੀਜਰ ਫੋਲੋ ਹੋ ਰਿਹਾ ਕਿ ਨਹੀਂ? ਨਹੀਂ, ਇਹੋ ਜਿਹੀ ਗੱਲ ਨਹੀਂ ਕਰਨੀ ਆਪਾਂ। ਉਹ ਜ਼ੁਲਮ ਵੱਖਰਾ ਹੈ, ਇਹ ਕਾਂਡ ਵੱਖਰਾ ਹੈ, ਦੋਨਾਂ ਨੂੰ ਨਿਖੇੜ ਕੇ ਅਸੀਂ ਇਦਾਂ ਦੀਆਂ ਧਾਰਨਾਵਾਂ ਕਰ ਲੈਣੇ। ਇਹ ਧਾਰਨਾਵਾਂ ਮੁੜ ਕੇ ਸਟੇਟ ਦੇ ਹੀ ਕੰਮ ਆਉਂਦੀਆਂ ਨੇ, ਮੁੜ ਕੇ ਇਹਨਾਂ ਦੇ ਕੰਮ ਆਉਂਦੀਆਂ ਨੇ। ਸੋ ਇਸ ਕਰਕੇ ਬਈ ਤੁਹਾਨੂੰ ਤਾਂ ਮੈਂ ਗੁਜ਼ਾਰਿਸ਼ ਕਰਾਂਗਾ ਕਿ ਦੋਨੇ ਚੀਜ਼ਾਂ ਅਲੱਗ-ਅਲੱਗ ਨੇ ਜੀ। ਜੀ, ਤੇ ਮਿੰਟੂ ਜੀ, ਜਦੋਂ ਫੜਦੇ ਇੱਕ ਵਾਰੀ ਜਾਣ ਤੋਂ ਪਹਿਲਾਂ ਟੈਸਟ ਨਹੀਂ ਕਰਾ ਲੈਣੇ ਚਾਹੀਦੇ ਆ ਜਿਹੜੇ ਅੰਦਰ ਜਾਂਦੇ ਆ, ਵੀ ਪਤਾ ਲੱਗ ਜਾਏ ਵੀ ਕੋਈ ਵਾਕਈ ਕਮਜ਼ੋਰੀ ਤਾਂ ਨਹੀਂ ਇਹਨਾਂ ਨੂੰ? ਨਹੀਂ ਜੀ, ਮੈਡੀਕਲ ਹੁੰਦੇ ਨੇ, ਬਕਾਇਦਾ ਮੈਡੀਕਲ ਹੁੰਦੇ ਨੇ, ਮੈਡੀਕਲ ਰਾਹੀਂ ਪਤਾ ਲੱਗ ਜਾਂਦਾ। ਜੇ ਕੋਈ ਐਕਚੁਅਲ ਚ ਬਿਮਾਰ ਹੋਵੇ ਤੇ ਉਹਨੂੰ ਮਤਲਬ ਕਿ ਇਲਾਜ ਕਰਾਉਂਦੇ, ਤੇ ਨਹੀਂ ਤਾਂ ਦੂਜੇ ਨੂੰ ਹਵਾਲਾ ਚ ਲੈ ਜਾਂਦੇ। ਜੀ ਜੀ, ਤੇ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ। ਸਮਾਂ ਸਮਾਪਤ ਹੈ ਜੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।